ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੀ ਆਇਆਂ ਨੂੰ ਸਵਾਗਤ ਹੈ। ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 22 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। 1992 ਤੋਂ ਇੰਸ਼ੋਰੈਂਸ ਤੇ ਬਿਜ਼ਨਸ ਦੇ ਵਿੱਚ ਨੇ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਜੇ ਤੁਸੀਂ ਕਰਵਾਉਣਾ ਚਾਹੁੰਦੇ ਹੋ, ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਮੈਡੀਕੇਅਰ ਅਪਲਾਈ ਕਰਨਾ, ਉਸ ਦੇ ਵਿੱਚ ਚੇਂਜਸ ਕਰਵਾਉਣੇ ਆ। ਇਸ ਦੇ ਨਾਲ ਵਿਜ਼ਟਰ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕਿਸੇ ਵੀ ਤਰੀਕੇ ਦੇ ਬਿਜ਼ਨਸ ਦੀ ਇੰਸ਼ੋਰੈਂਸ ਦੇ ਲਈ ਕਾਲ 4082722500। ਇਹਨਾਂ ਸਾਰਿਆਂ ਦੇ ਨਾਲ ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਨਾ 415 909 0503 ਦੇ ਉੱਤੇ। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ, ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ, ਸਨੀ ਪਰੇਵਾਲ, ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਬੇਕਰਸਫੀਲਡ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, H&M ਆਇਲ ontario, ਹਰਜੀਤ ਸਿੰਘ ਲੈਥਰੋਪ, ਰਣਜੀਤ ਸਿੰਘ ਤੇ ਮਨਦੀਪ ਕੌਸ਼ਲ, ਦਾਣਾ ਪਾਣੀ ਇੰਡੀਅਨ ਰੈਸਟੋਰੈਂਟ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋ, ਕਰਨੈਲ ਸਿੰਘ ਰੰਧਾਵਾ ਟਰਲੌਕ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਧਰਮ ਸਿੰਘ ਰਮਿੰਦਰ ਬਸਰਾ ਬੇਕਰਸਫੀਲਡ, ਮੇਜਰ ਸਿੰਘ ਸਿੱਧੂ, ਵਿੰਦਰ ਧਾਲੀਵਾਲ, ਨਛੱਤਰ ਸਿੰਘ ਗਿੱਲ ਬੇਕਰਸਫੀਲਡ ਤੇ ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਜਿਨ੍ਹਾਂ ਦੇ ਕੋਲੋਂ ਤੁਸੀਂ ਟੈਕਸ, ਪੇਰੋਲ, ਵੀਜ਼ਾ, OCI ਕਾਰਡਸ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲਾਂ ਵੈਦਰ ਨੂੰ ਲੈ ਕੇ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਕੱਲ ਰਾਤ ਤੋਂ ਲਗਾਤਾਰ ਬਹੁਤ ਜ਼ੋਰ ਦੇ ਨਾਲ ਜਿਹੜਾ ਮੀਂਹ ਆ ਉਹ ਪੈ ਰਿਹਾ। ਹੁਣ ਇਸ ਤੋਂ ਬਾਅਦ ਜਿਹੜਾ ਸਦਰਨ ਕੈਲੀਫੋਰਨੀਆ ਵੱਲ ਜਿਹੜਾ ਮੀਂਹ ਆ, ਜਿਹੜਾ ਸਟਾਰਮ ਆ ਉਹ ਸ਼ੁਰੂ ਹੋਣ ਜਾ ਰਿਹਾ ਹੈਗਾ। ਬਹੁਤ ਸਾਰੇ ਜਿਹੜੇ ਹਾਈਵੇਜ਼ ਆ ਉਹਨਾਂ ਦੇ ਉੱਤੇ ਟ੍ਰੈਫਿਕ ਜਿਹੜਾ ਬੁਰੀ ਤਰ੍ਹਾਂ ਜਿਹੜਾ ਇਸ ਟਾਈਮ ਦੇ ਉੱਤੇ ਬਹੁਤ ਰਸ਼ ਹੋਇਆ ਜਿਸ ਟਾਈਮ ਦੇ ਉੱਤੇ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਹਾਂ। ਜੋ ਹਾਈਵੇ 99 ਆ ਉੱਥੇ ਟ੍ਰੈਫਿਕ ਡਿਲੇ ਆ ਬਹੁਤ। I-5 ਦੇ ਉੱਤੇ ਕਈ ਜਗ੍ਹਾ ਦੇ ਉੱਤੇ ਜੋ ਕ੍ਰੈਸ਼ ਆ ਉਹ ਹੋਏ ਹੈਗੇ ਆ। ਕੈਲੀਫੋਰਨੀਆ ਹਾਈਵੇ ਪੈਟਰੋਲ ਦੱਸ ਰਹੀ ਆ ਮੋਡੈਸਟੋ ਏਰੀਏ ਦੇ ਵਿੱਚ ਜਿਹੜਾ ਸਾਊਥ ਬਾਉਂਡ ਹਾਈਵੇ 99 ਆ ਉੱਥੇ ਫਲੱਡਿੰਗ ਆ ਨਾਰਥ ਆਫ ਟੋਲਮਨੀ ਬੁਲੇਵਰਡ, ਜਿੱਥੇ ਕਿ ਇੱਕ ਕੈਂਸਸ ਐਵਨਿਊ ਦੇ ਉੱਤੇ ਵੱਡੇ ਜਿਹੜਾ ਬਿਗ ਰਿਗ ਆ ਉਹ ਕ੍ਰੈਸ਼ ਹੋਇਆ ਹੈਗਾ ਆ। ਇਸੇ ਤਰ੍ਹਾਂ ਇੱਕ ਬਿਗ ਰਿਗ ਸਾਊਥ ਬਾਉਂਡ I-5 ਜੇ ਸਟਰੀਟ ਦੇ ਉੱਤੇ ਜੈਕ ਨਾਈਫ ਹੋਇਆ ਆ। ਤੇ 24 ਘੰਟੇ ਰੇਨਫਾਲ ਜੋ ਆ ਉਹਦੀ ਜੇ ਰਿਪੋਰਟ ਦੱਸਦੇ ਜਾਈਏ, ਬਹੁਤ ਜ਼ਿਆਦਾ ਜਿੱਦਾਂ ਮੀਂਹ ਪਿਆ ਹੈਗਾ, ਖਾਸ ਕਰਕੇ ਸੈਨੋਜ਼ੇ ਏਰੀਏ 'ਚ ਵੀ, ਸਟਾਕਟਨ 'ਚ 1.48 ਇੰਚ ਪਿਆ, ਪੈਰਾਡਾਈਜ਼ 'ਚ 3.55, ਮੋਡੈਸਟੋ 'ਚ 1 ਇੰਚ ਦੇ ਲਾਗੇ ਪਿਆ ਹੈਗਾ ਆ। ਤੇ ਬੇ ਏਰੀਏ ਦੇ ਵਿੱਚ ਵੀ ਲਗਾਤਾਰ ਕੱਲ ਰਾਤ ਦਾ ਜਿਹੜਾ ਮੀਂਹ ਆ ਉਹ ਪੈ ਰਿਹਾ ਹੈਗਾ। ਬਹੁਤ ਸਾਰੇ ਏਰੀਏ ਦੇ ਵਿੱਚ ਹਜੇ ਵੀ ਜਿਹੜੀਆਂ ਕਾਰਾਂ ਆ ਉਹਨਾਂ ਨੂੰ ਚੇਨ ਰਿਕੁਆਇਰਡ ਆ, ਖਾਸ ਕਰਕੇ ਜੇ ਤੁਸੀਂ ਲੇਕ ਤਾਹੋ ਵੱਲ ਨੂੰ ਜਾ ਰਹੇ ਹੈਗੇ ਆ। ਤੇ ਇਹ ਫਲੱਡਿੰਗ ਜਿਹੜੀ ਆ ਕਈ ਜਗ੍ਹਾ ਤੇ ਹਾਈਵੇ 99 ਤੇ। ਸੋ ਜਿੰਨੇ ਵੀ ਸਾਡੇ ਸਰੋਤੇ ਖਾਸ ਕਰਕੇ ਤੁਸੀਂ ਸੈਕਰਾਮੈਂਟੋ, ਯੂਬਾ ਸਿਟੀ ਤੋਂ ਲੈ ਕੇ ਇੱਧਰ ਬੇਕਰਸਫੀਲਡ 99 ਤੇ ਜਾ ਰਹੇ ਆ, CHP ਰਿਪੋਰਟ ਕਰ ਰਹੀ ਆ ਕਈ ਜਗ੍ਹਾ ਦੇ ਉੱਤੇ 99 ਫਲੱਡ ਹੋਇਆ ਹੈਗਾ ਆ, ਕਿਉਂਕਿ ਮੀਂਹ ਬਹੁਤ ਜ਼ਿਆਦਾ ਪਿਆ। ਸੋ ਬੜੇ ਧਿਆਨ ਦੇ ਨਾਲ ਚੱਲੋ। ਤੇ ਇਸ ਤੋਂ ਬਾਅਦ ਜੋ ਰੇਨ ਆ ਉਹ ਸਦਰਨ ਕੈਲੀਫੋਰਨੀਆ ਦੇ ਵਿੱਚ ਜਾ ਰਹੀ ਆ। ਸਦਰਨ ਕੈਲੀਫੋਰਨੀਆ ਦੇ ਵਿੱਚ ਆਲਰੇਡੀ ਨੈਸ਼ਨਲ ਵੈਦਰ ਸਰਵਿਸ ਨੇ ਜੋ ਫਲੱਡ ਐਡਵਾਈਜ਼ਰੀ ਆ ਉਹ ਫਲੱਡ ਵਾਚ ਇਸ਼ੂ ਕੀਤਾ ਆ 9 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤਾਈਂ।
ਔਰੇਂਜ, ਸੈਨ ਬਰਨਾਰਡੀਨੋ, ਰਿਵਰਸਾਈਡ ਕਾਉਂਟੀਜ਼ ਦੇ ਵਿੱਚ। ਜੀ ਬਿਲਕੁਲ। ਸੋ ਕਈ ਥਾਵਾਂ ਦੇ ਉੱਤੇ ਜਿਹੜਾ ਇਸ ਟਾਈਮ ਜਿਹੜੀ ਸਮੱਸਿਆ ਹੈ ਉਹ ਬਣੀ ਪਈ ਹੈਗੀ ਆ। ਓਵਰਆਲ ਜੇ ਦੇਖਿਆ ਜਾਵੇ ਹਰਜੋਤ ਸਿੰਘ ਜੀ, ਪੂਰੇ ਵੈਦਰ ਪੂਰੇ ਅਮਰੀਕਾ ਦੇ ਵਿੱਚ ਇਸ ਵਿੰਟਰ ਵੈਦਰ ਦੇ ਚੱਲਦੇ, ਕੈਲੀਫੋਰਨੀਆ ਵਿੱਚ ਤਾਂ ਮੀਂਹ ਪੈਣਾ ਹੁਣ ਸ਼ੁਰੂ ਹੋਇਆ ਆ ਜ਼ਿਆਦਾ, ਐਟਮੋਸਫੇਰਿਕ ਰਿਵਰ ਦੇ ਜਿਹੜੇ ਉਹ ਤਹਿਤ। ਬਾਕੀ ਕਈ ਥਾਵਾਂ ਦੇ ਉੱਤੇ ਆਰਟਿਕ ਬਲਾਸਟ, ਬਹੁਤ ਭਾਰੀ ਬਰਫ਼ਬਾਰੀ ਦੇ ਕਰਕੇ US ਦੇ ਵਿੱਚ ਬਹੁਤ ਸਾਰੀਆਂ ਮੌਤਾਂ ਹੁਣ ਤੱਕ ਹੋ ਚੁੱਕੀਆਂ ਹੈਗੀਆਂ। ਸਬ ਫਰੀਜ਼ਿੰਗ ਕੰਡੀਸ਼ਨਸ ਦੇ ਨਾਲ ਰੋਡਵੇਜ਼ ਦੇ ਵਿੱਚ ਉੱਤੇ ਚੱਲਣਾ ਬਹੁਤ ਔਖਾ ਜਿਹੜਾ ਹੋਇਆ ਪਿਆ ਆ। ਹੁਣ ਤੱਕ 72 ਲੋਕਾਂ ਦੀ ਜਿਹੜੀ ਮੌਤ ਆ ਨੇਸ਼ਨ ਵਾਈਡ ਇਹ ਹੋ ਚੁੱਕੀ ਆ ਜਨਵਰੀ ਮਹੀਨੇ ਦੇ ਵਿੱਚ, ਜਿਨ੍ਹਾਂ ਵਿੱਚੋਂ ਬਹੁਤ ਸਾਰੀਆਂ ਜਿਹੜੀਆਂ ਉਹ ਮੌਤਾਂ ਆ ਹਾਈਪੋਥਰਮੀਆ ਤੇ ਰੋਡ ਐਕਸੀਡੈਂਟਸ ਦੇ ਕਰਕੇ ਹੋ ਰਹੀਆਂ ਹੈਗੀਆਂ ਆ। ਮੈਂਫਿਸ ਟੈਨੇਸੀ ਤੋਂ ਕਹਿੰਦੇ ਵੀ ਲੱਗੇ ਹੋਏ ਸੀ ਰਾਊਂਡ ਦਾ ਕਲੌਕ, ਜਿਹੜੀਆਂ ਪਾਈਪ ਵਗੈਰਾ ਟੁੱਟ ਗਈਆਂ ਹੈਗੀਆਂ। ਲੋ ਪ੍ਰੈਸ਼ਰ ਜਿਹੜਾ ਉਹ ਬਣਿਆ ਪਿਆ ਆ, ਕਈ ਥਾਵਾਂ ਦੇ ਉੱਤੇ ਬਿਜਲੀ ਗਈ ਆ। 7 ਲੱਖ ਤੋਂ ਵੱਧ ਲੋਕ ਇਕੱਲੇ ਉਹਨਾਂ ਇਲਾਕਿਆਂ ਦੇ ਵਿੱਚ ਬਿਜਲੀ ਤੋਂ, ਯੂਟਿਲਿਟੀਜ਼ ਤੋਂ ਬਗੈਰ ਜਿਹੜੇ ਉਹ ਦੱਸੇ ਜਾ ਰਹੇ ਹੈਗੇ ਆ। ਸੋ ਹਰ ਥਾਂ ਦੇ ਉੱਤੇ ਹਾਲਾਤ ਖਾਸੇ ਮੰਦੇ ਜਿਹੜੇ ਆ ਉਹ ਬਣੇ ਪਏ ਆ। ਆਲਦੋ ਜਿਹੜੀਆਂ NFL ਦੀਆਂ ਗੇਮਸ ਵਗੈਰਾ ਜਿਹੜੀਆਂ ਉਹ ਜ਼ਰੂਰ ਹੋਈਆਂ ਹੈਗੀਆਂ ਆ, ਉਸ ਦੇ ਦੌਰਾਨ ਉਹਦੇ ਬਾਰੇ ਵੀ ਬਾਅਦ 'ਚ ਚਰਚਾ ਕਰਾਂਗੇ। ਪਰ ਸਟੋਰਮ ਦੇ ਚੱਲਦਿਆਂ ਕਾਫੀ ਜ਼ਿਆਦਾ ਜਿਹੜੀ ਸਥਿਤੀ ਆ ਉਹ ਇਸ ਟਾਈਮ ਮਾੜੀ ਬਣੀ ਪਈ ਆ। ਤੇ ਕੈਲੀਫੋਰਨੀਆ ਵਾਲੇ ਖਾਸ ਧਿਆਨ ਦੇਣ। LA ਵਾਲੇ ਬਲਵਿੰਦਰ ਸਿੰਘ ਜੀ ਸਾਨੂੰ ਫੇਸਬੁੱਕ ਦੇ ਉੱਤੇ ਦੱਸ ਰਹੇ, ਕਹਿੰਦੇ ਤੜਕੇ ਸਵੇਰੇ 3 ਵਜੇ ਤੋਂ ਲੈ ਕੇ ਲਗਾਤਾਰ ਭਾਰੀ ਮੀਂਹ ਜਿਹੜਾ ਉਹ ਪੈ ਰਿਹਾ ਆ। ਰੋਡਵੇਜ਼ ਫਲੱਡਡ ਨੇ ਬਹੁਤ ਸਾਰੇ ਥਾਵਾਂ ਦੇ ਉੱਤੇ। ਅੱਜ ਟ੍ਰੈਫਿਕ ਦੀ ਬਹੁਤ ਪ੍ਰੋਬਲਮ ਰਹੇਗੀ। ਜਿੱਦਾਂ ਪਹਿਲਾਂ ਵੀ ਸੈਕਰਾਮੈਂਟੋ ਵਾਲੇ ਪਾਸੇ ਜਿਹੜਾ ਉਹ ਦੱਸ ਚੁੱਕੇ ਹੈਗੇ ਆ ਵੀ ਬਹੁਤ ਸਾਰੇ ਥਾਵਾਂ ਦੇ ਉੱਤੇ ਰੋਡ ਜਿਹੜੀਆਂ ਉਹ ਬੰਦ ਆ। ਜੇ ਸਟਰੀਟ ਦੇ ਉੱਤੇ ਇੱਕ ਜੈਕ ਨਾਈਫ ਹੋਇਆ ਪਿਆ ਆ। ਹਾਈਵੇ 50 ਆ, ਉੱਥੇ ਜਿਹੜਾ ਕ੍ਰੈਸ਼ ਦੇ ਕਰਕੇ ਜਿਹੜਾ ਉੱਥੇ ਡਿਲੇ ਹੋਇਆ ਪਿਆ ਆ। ਤੇ ਇੱਕ ਹੋਰ ਕ੍ਰੈਸ਼ ਜਿਹੜਾ ਇੱਕ ਵੈਸਟ ਬਾਉਂਡ ਤੇ ਈਸਟ ਬਾਉਂਡ ਦੋਨਾਂ ਦੇ ਉੱਤੇ ਹੀ 50 ਦੇ ਉੱਤੇ ਜਿਹੜੇ ਆ ਉਹ ਕ੍ਰੈਸ਼ ਹੋਏ ਪਏ ਆ, ਜਿਸ ਕਰਕੇ ਇਸ ਟਾਈਮ ਜਿਹੜੀ ਬਹੁਤ ਸਾਰੀ ਥਾਵਾਂ ਦੇ ਉੱਤੇ ਟ੍ਰੈਫਿਕ ਜਾਮ ਜਿਹੜੇ ਉਹ ਲੱਗੇ ਆ। ਬਾਕੀ ਜਦੋਂ ਇੰਨਾ ਮੀਂਹ ਪੈਂਦਾ ਆ, ਪਾਣੀ ਖੜਾ ਹੁੰਦਾ ਹੈ ਬਹੁਤ ਜ਼ਿਆਦਾ, ਬੰਦਾ ਕਈ ਵਾਰੀ ਫਰੀਵੇ ਦੇ ਉੱਤੇ ਤੇਜ਼ ਗੱਡੀ ਕੱਢਣ ਦੀ ਕੋਸ਼ਿਸ਼ ਕਰਦਾ ਹੈ ਤੇ ਹਾਈਡਰੋਪਲੇਨਿੰਗ ਹੋ ਜਾਂਦੀ ਹੈ, ਉਹਦੇ ਨਾਲ ਗੱਡੀ ਸਕਿਡ ਕਰ ਜਾਂਦੀ ਆ, ਸਲਿੱਪ ਕਰ ਜਾਂਦੀ ਹੈ, ਜਿਹਦੇ ਕਰਕੇ ਐਕਸੀਡੈਂਟ ਹੋਣ ਦਾ ਖਤਰਾ ਬਹੁਤ ਜ਼ਿਆਦਾ ਵੱਧ ਜਾਂਦਾ ਆ। ਆਪ ਵੀ ਧਿਆਨ ਰੱਖੋ ਤੇ ਬਾਕੀ ਆਲੇ ਦੁਆਲੇ ਵੀ ਨਜ਼ਰ ਰੱਖੋ, ਖਾਸ ਕਰਕੇ ਵੀ ਕੋਈ ਇੱਦਾਂ ਉੱਦਾਂ ਦਾ ਤਾਂ ਨਹੀਂ ਜਿਹੜਾ ਉਹ ਚੱਲ ਰਿਹਾ। ਸਭ ਨੂੰ ਪਤਾ ਹੈ ਹਰਜੋਤ ਸਿੰਘ ਜੀ ਵੀ ਕਿਹਾ ਤਾਂ ਹੈਗਾ ਵੀ ਫੋਨ ਵਰਤਣਾ ਨਹੀਂ, ਪਰ ਫਿਰ ਵੀ ਲੋਕ ਫੋਨ ਵਰਤ ਲੈਂਦੇ ਆ। ਪਰ ਇਹੋ ਜਿਹੀਆਂ ਕੰਡੀਸ਼ਨ ਦੇ ਵਿੱਚ ਵੀ ਬਿਲਕੁਲ ਭਾਈ ਫੋਨ ਨੂੰ ਸਾਈਡ ਤੇ ਹੀ ਰੱਖਿਆ ਜਾਵੇ। CBS ਤੇ BBC ਨੇ ਮੌਤਾਂ ਦੀ ਗਿਣਤੀ ਅਪਡੇਟ ਕੀਤੀ ਆ। ਉਹ ਕਹਿੰਦੇ ਵੀ 92 ਮੌਤਾਂ ਰਾਤ ਕੱਲ ਜਿਹੜਾ ਐਤਵਾਰ ਤੱਕ ਹੋ ਚੁੱਕੀਆਂ ਆ ਇਸ ਵੈਦਰ ਦੇ ਨਾਲ। ਟੈਨਸੀ ਦੇ ਵਿੱਚ 25 ਹੋ ਚੁੱਕੀਆਂ ਤੇ 16 ਓਰੇਗਨ ਦੇ ਵਿੱਚ। ਇਸ ਤੋਂ ਬਿਨਾਂ ਇਲੀਨੋਇਸ, ਕੰਟਕੀ, ਮਿਸੀਸਿਪੀ, ਨਿਊਯਾਰਕ, ਨਿਊ ਜਰਸੀ, ਪੈਂਸਿਲਵੇਨੀਆ, ਵਾਸ਼ਿੰਗਟਨ ਤੇ ਵਿਸਕੌਨਸਨ ਦੇ ਵਿੱਚ ਵੀ ਜਿਹੜੀਆਂ ਮੌਤਾਂ ਆ ਉਹ ਹੋਈਆਂ ਹੈਗੀਆਂ। ਤੇ ਕਈ ਜਗ੍ਹਾ ਦੇ ਉੱਤੇ ਦਾ ਟੈਂਪਰੇਚਰ -20-30 ਡਿਗਰੀ ਤੱਕ ਜਿਹੜਾ ਆ ਪਹੁੰਚਿਆ ਹੋਇਆ ਹੈ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, GOP ਪ੍ਰੈਜ਼ੀਡੈਂਸ਼ੀਅਲ ਕੈਂਪੇਨ ਦੇ ਵਿੱਚ ਰੌਨ ਡਿਸੈਂਟਿਸ ਉਹ ਆਪਣੇ ਪੱਤੇ ਫੋਲਡ ਕਰ ਗਿਆ ਆ। ਇੱਕ ਹੀ ਪ੍ਰਾਇਮਰੀ ਜਿਹੜੀ ਉਸਨੇ ਲੜੀ ਤੇ ਉਸ ਦੇ ਵਿੱਚ ਦੂਜੇ ਤੀਜੇ ਨੰਬਰ ਦੇ ਉੱਤੇ ਰਹਿਣ ਤੋਂ ਬਾਅਦ ਦੇ ਵਿੱਚ ਰੌਨ ਡਿਸੈਂਟਿਸ ਨੇ ਕਿਹਾ ਵੀ ਆਪਣੇ ਹੱਥ ਜਿਹੜੇ ਉਹ ਖੜੇ ਆ। ਇਹਨਾਂ ਦਾ ਜਿਹੜਾ ਕੈਂਪੇਨ ਆ ਸ਼ੁਰੂਆਤ ਤੋਂ ਲੈ ਕੇ ਹੀ ਲੜਖੜਾ ਜਿਹੜਾ ਹੋ ਰਿਹਾ ਸੀ। ਕਈ ਵਾਰੀ ਕੈਂਪੇਨ ਮੈਨੇਜਰ ਬਦਲੇ। $200 ਮਿਲੀਅਨ ਇਹਨਾਂ ਦੇ ਕੈਂਪੇਨ ਨੇ ਓਵਰਆਲ ਹੁਣ ਤੱਕ ਖਰਚ ਕੀਤਾ ਹੈ, ਜਿਹਦੇ ਵਿੱਚ ਦਿਖਾਉਣ ਨੂੰ ਇਹਨਾਂ ਕੋਲ ਕੁਛ ਵੀ ਜਿਹੜਾ ਆ ਇਵੈਂਚੁਅਲੀ ਰਿਹਾ ਨਹੀਂ ਹੈਗਾ। ਇੱਕ ਆਇਓਵਾ ਦੀ ਜਿਹੜੀ ਕਾਕਸ ਆ, ਜਿਸ ਦੇ ਵਿੱਚ ਤਕਰੀਬਨ ਸਾਰੀਆਂ ਕਾਉਂਟੀਜ਼ 'ਚ ਜਾ ਕੇ ਆਇਆ, ਪਰ ਫਿਰ ਵੀ ਕਿਸੇ ਵੀ ਕਾਉਂਟੀ ਵਿੱਚ ਉਸ ਨੂੰ ਜਿਹੜੀ ਜਿੱਤ ਆ ਉਹ ਪ੍ਰਾਪਤ ਰੌਨ ਡਿਸੈਂਟਿਸ ਨੂੰ ਨਹੀਂ ਹੋਈ ਸੀਗੀ। ਟਰੰਪ ਹੁਣਾਂ ਦੇ ਖਿਲਾਫ ਬੋਲਣਾ ਵੀ ਚਾਹੁੰਦਾ ਸੀਗਾ, ਪਰ ਡਰਦਾ ਸੀਗਾ, ਬੋਲ ਕੁਝ ਸਕਿਆ ਨਹੀਂ। ਪਰ ਇਵੈਂਚੁਅਲੀ ਜਿਹੜੇ ਆ ਉਹ ਹੁਣ ਕਹਿ ਲਓ ਵੀ ਵਾਪਸ ਜਿਹੜਾ ਉਹ ਫਲੋਰੀਡਾ ਨੂੰ ਹੀ ਜਿਹੜਾ ਉਹ ਚਲਾ ਗਿਆ। ਉਸਨੇ ਇੱਕ ਵਿੰਸਟਨ ਚਰਚਲ ਦਾ ਕਹਿੰਦੇ ਕੋਟ ਜਿਹੜਾ ਆ ਉਹ ਜਾਂਦੇ ਜਾਂਦੇ ਜਿਹੜਾ ਉਹ ਵਰਤਿਆ, ਜਿਸ ਦੇ ਬਾਰੇ ਸਾਰੇ ਜਣੇ ਇਹ ਕਹਿ ਰਹੇ ਆ ਵੀ ਕਹਿ ਦਿੱਤਾ ਜਾਂਦਾ ਵੀ ਉਹਦਾ ਆ, ਪਰ ਹੈਗਾ ਵਿੰਸਟਨ ਚਰਚਲ ਦਾ ਵੀ ਜਿਹੜਾ ਆ ਉਹ ਇਹ ਨਹੀਂ ਹੈਗਾ ਜਿਹੜਾ ਕੋਟ। ਸਕਸੈਸ ਇਜ਼ ਨਾਟ ਫਾਈਨਲ, ਫੇਲੀਅਰ ਇਜ਼ ਨਾਟ ਫੇਟਲ, ਕਹਿੰਦਾ ਵੀ ਇਟ ਇਜ਼ ਦੀ ਕਰੇਜ ਟੂ ਕੰਟੀਨਿਊ ਦੈਟ ਕਾਊਂਟਸ। ਇਹ ਜਿਹੜੇ ਕੋਟ ਦੇ ਨਾਲ ਉਹਨਾਂ ਨੇ ਸਮਾਪਤੀ ਕੀਤੀ। ਚਲੋ ਉਹ ਹੌਸਲਾ ਅਫਜਾਈ ਉਹਨਾਂ ਨੇ ਜਿਹੜੀ ਉਹ ਕੀਤੀ ਆ, ਤੇ ਹੁਣ ਇਵੈਂਚੁਅਲੀ ਜਿਹੜਾ ਆ ਉਹਨਾਂ ਨੇ ਕਿਹਾ ਆ ਵੀ ਅਸੀਂ ਸਹੁੰ ਖਾਧੀ ਆ
ਵੀ ਜਿਹੜਾ ਵੀ GOP ਦਾ ਕੈਂਡੀਡੇਟ ਹੋਊਗਾ ਉਸ ਨੂੰ ਅਸੀਂ ਜਿਹੜਾ ਪੂਰਨ ਸਮਰਥਨ ਇਹ ਦਿੱਤਾ ਜਾਵੇਗਾ। ਸੋ ਹੁਣ ਫਲੋਰੀਡਾ ਦੇ ਵਿੱਚ ਇਹਨਾਂ ਨੇ ਕੁਛ ਚੇਂਜਿਸ ਜਿਹੜੀਆਂ ਕਰਵਾਈਆਂ ਸੀ, ਕਿਉਂਕਿ ਫਲੋਰੀਡਾ ਦੇ ਸੰਵਿਧਾਨ ਦੇ ਮੁਤਾਬਕ ਸ਼ਾਇਦ ਉਹਨਾਂ ਨੂੰ ਅਸਤੀਫਾ ਦੇਣਾ ਪੈਣਾ ਸੀ ਗਵਰਨਰਸ਼ਿਪ ਤੋਂ ਜੇ ਕੈਂਪੇਨ ਰਨ ਕਰਨਾ ਸੀ, ਪਰ ਉਹਨਾਂ ਨੇ ਚੇਂਜਿਸ ਕਰਵਾ ਕੇ ਦੋਨੋਂ ਚੀਜ਼ਾਂ ਜਿਹੜੀਆਂ ਇਕੱਠੀਆਂ ਰੱਖੀਆਂ। ਪਰ ਫਿਰ ਵੀ ਇਵੈਂਚੁਅਲੀ ਜਿਹੜਾ ਆ ਰੌਨ ਡਿਸੈਂਟਿਸ ਆ $200 ਮਿਲੀਅਨ ਖਰਚਣ ਤੋਂ ਬਾਅਦ 'ਚ ਵੀ ਕੁਛ ਆਪਣੇ ਜਿਹੜੇ ਸਪੋਰਟਰਸ ਨੂੰ ਦਿਖਾਉਣ ਦੇ ਵਿੱਚ ਕਾਮਯਾਬ ਜਿਹੜੇ ਉਹ ਨਹੀਂ ਰਹੇ ਆ। ਇਹਨਾਂ ਦਾ ਮਜ਼ਾਕ ਵੀ ਟਰੰਪ ਹੁਣਾਂ ਨੇ ਬਹੁਤ ਜਿਹੜਾ ਬਣਾਇਆ। ਇਹਨਾਂ ਦੀ ਵਾਈਫ ਨੇ ਜਿਹੜਾ ਖਾਸਾ ਜ਼ੋਰ ਜਿਹੜਾ ਉਹ ਲਾਇਆ ਸੀਗਾ ਇਹਦੇ ਹੱਸਣਾ, ਫੇਕ ਸਮਾਈਲ, ਇਹਦੀਆਂ ਜਿਹੜੀਆਂ ਗੱਲਾਂ ਕਰਨੀਆਂ ਜਾਂ ਇਹ ਆਮ ਲੋਕਾਂ ਦੇ ਨਾਲ ਕਈ ਵਾਰੀ ਬਹਿਸ ਦੇ ਵਿੱਚ ਜਿਹੜਾ ਉਹ ਪੈ ਜਾਣਾ, ਕਿਤੇ ਨਾ ਕਿਤੇ ਇਸ ਨੂੰ ਸਾਰੇ ਪਾਸੇ ਜਿਹੜਾ ਉਹ ਲੈ ਡੁੱਬਾ। GOP ਦੇ ਵਿੱਚ ਬਹੁਤ ਸਾਰੇ ਜਿਹੜੇ ਕੈਂਡੀਡੇਟਸ ਆ ਉਹ ਇਹ ਸੋਚ ਰਹੇ ਸੀਗੇ ਵੀ ਸ਼ਾਇਦ ਟਰੰਪ ਹੁਣਾਂ ਨੂੰ ਉਹ ਟੱਕਰ ਜਿਹੜੀ ਉਹ ਦੇ ਸਕਣਗੇ, ਪਰ ਹਾਲ ਦੀ ਘੜੀ GOP ਦੀ ਨੋਮੀਨੇਸ਼ਨ ਦੇ ਵਿੱਚ ਹੁਣ ਰਹਿ ਤਾਂ ਨਿੱਕੀ ਹੇਲੀ ਹੋਈ ਗਈ ਆ, ਉਹਨਾਂ ਦੇ ਉਲਟ ਪਰ ਲੱਗ ਇਹੀ ਰਿਹਾ ਆ ਵੀ ਟਰੰਪ ਹੁਣਾਂ ਦਾ ਹੀ ਜਿਹੜਾ ਆ ਇਸ ਟਾਈਮ ਗੁੱਡੀ ਆ ਪੂਰੀ ਤਰ੍ਹਾਂ ਚੜੀ ਪਈ ਆ। ਉਹਨਾਂ ਦੇ ਸਾਹਮਣੇ ਅਜੇ ਤੱਕ ਕੋਈ ਵੀ ਟਿਕ ਨਹੀਂ ਰਿਹਾ ਹੈਗਾ। ਜੀ ਸੋ ਨਿੱਕੀ ਹੈਲੀ ਇਕੱਲੀ ਰਹਿ ਗਈ ਆ ਹੁਣ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਅਗੇਂਸਟ। ਸੋ ਦੋ ਹੀ ਕੈਂਡੀਡੇਟ ਆ ਨਿਊ ਹੈਂਪਸ਼ਾਇਰ ਦੇ ਵਿੱਚ, ਜਿੱਥੇ ਕੱਲ ਨੂੰ ਇਲੈਕਸ਼ਨ ਹੋਣੀ ਆ। ਉਹ ਤੋਂ ਬਾਅਦ ਦੇਖਦੇ ਆ ਤੇ ਨਵੇਂ ਜਿਹੜੇ ਪੋਲਸ ਆਏ ਆ ਉਹਨਾਂ ਦੇ ਮੁਤਾਬਕ ਪਹਿਲਾਂ ਸਿੰਗਲ ਡਿਜਿਟ ਲੀਡ ਸੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ, ਹੁਣ ਕਹਿੰਦੇ ਵੀ ਡਬਲ ਡਿਜਿਟ ਲੀਡ ਹੈਗੀ ਆ ਨਿੱਕੀ ਹੈਲੀ ਨਾਲੋਂ। 14 ਜਾਣੇ ਇੱਕ ਟਾਈਮ ਦੇ ਉੱਤੇ GOP ਦੇ ਕੈਂਡੀਡੇਟ ਪ੍ਰਾਇਮਰੀ ਜਿਹੜੀ ਇਲੈਕਸ਼ਨ ਆ ਉਹਦੇ ਲਈ ਲੜ ਰਹੇ ਸੀ। ਪਿਛਲੇ ਦਿਨਾਂ 'ਚ ਰਾਮਾਸਵਾਮੀ ਡ੍ਰੌਪ ਆਊਟ ਹੋ ਗਿਆ, ਉਸਨੇ ਵੀ ਇੰਡੋਰਸ ਕੀਤਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ, ਤੇ ਹੁਣ ਰੌਨ ਡਿਸੈਂਟਿਸ ਨੇ ਵੀ ਜਿਹੜਾ ਆ ਇੰਡੋਰਸ ਕਰ ਦਿੱਤਾ ਹੈਗਾ। ਤੇ ਨਿੱਕੀ ਹੈਲੀ ਜੋ ਆ ਉਹ ਪੂਰਾ ਜ਼ੋਰ ਨਿਊ ਹੈਂਪਸ਼ਾਇਰ ਦੇ ਵਿੱਚ ਲਾ ਰਹੀ ਆ। ਸੋ ਉਹ ਤੋਂ ਬਾਅਦ ਦੇਖਦੇ ਆ ਵੀ ਜੋ ਰਿਜ਼ਲਟਸ ਆਉਂਦੇ ਆ ਤੇ ਕਿੰਨਾ ਕੁ ਜਿਹੜਾ ਨਿੱਕੀ ਹੈਲੀ ਆ ਅੱਗੇ ਤੱਕ ਜਾਂਦੀ ਆ, ਕਿਉਂਕਿ ਸਾਊਥ ਕੈਰੋਲਿਨਾ ਦੀ ਸਾਬਕਾ ਗਵਰਨਰ ਨਿੱਕੀ ਹੈਲੀ ਜੋ ਉਹਨਾਂ ਨੇ ਇੱਕ ਸੈਨੇਟਰ ਨੂੰ ਖੁਦ ਅਪਾਇੰਟ ਕੀਤਾ ਸੀ ਕਾਲੇ ਮੂਲ ਦਾ, ਉਸ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ ਐਂਡੋਰਸ ਕਰ ਦਿੱਤਾ। ਸੋ ਉਹਨਾਂ ਦੀ ਖੁਦ ਦੀ ਸਟੇਟ ਦੇ ਵਿੱਚ ਵੀ ਜਿਹੜਾ ਆ ਜਿੱਤਣਾ ਔਖਾ ਹੈਗਾ ਆ। ਸੋ ਕੁਛ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਆ ਵੀ ਇਕੱਲੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹ ਹੀ ਰਹਿ ਜਾਣਗੇ। ਜੀ ਨਿੱਕੀ ਹੇਲੀ ਹੁਣ ਕਿਤੇ ਨਾ ਕਿਤੇ ਟਰੰਪ ਹੁਣਾਂ ਦੇ ਉੱਤੇ ਵਾਰ ਵੀ ਜਿਹੜੀ ਉਹ ਕਰਦੀ ਨਜ਼ਰ ਆ ਰਹੀ, ਕਹਿੰਦੀ ਵੀ ਝੂਠ ਵੀ ਬਹੁਤ ਬੋਲਦਾ ਆ, ਜੋ ਕਿ ਉਹਨਾਂ ਬਾਰੇ ਅਕਸਰ ਜਾਣਿਆ ਜਾਂਦਾ ਆ। ਤੇ ਇਸ ਤੋਂ ਇਲਾਵਾ ਉਹ ਕਹਿ ਰਹੇ ਆ ਵੀ ਮੈਨੂੰ 6 ਜਨਵਰੀ ਦੀ ਸਿਕਿਉਰਿਟੀ ਵਾਲਾ ਆਖੀ ਜਾ ਰਿਹਾ ਸੀਗਾ ਟਰੰਪ ਹੁਣੀ ਵੀ, ਪਰ ਮੈਂ ਤਾਂ ਉੱਥੇ ਕਿਤੇ ਲਾਗੇ ਛਾਗੇ ਵੀ ਨਹੀਂ ਸੀ, ਨਾ ਮੈਂ ਉਦੋਂ ਸਰਕਾਰ 'ਚ ਸੀ, ਨਾ ਮੈਂ ਕੈਪੀਟਲ ਦੇ ਕਿਤੇ ਲਾਗੇ ਛਾਗੇ ਸੀ। ਉਹਨਾਂ ਦੇ ਕੋਗਨੀਟਿਵ ਡਿਕਲਾਈਨ ਵੱਲ ਨੂੰ ਵੀ, ਮੈਂਟਲ ਸਥਿਤੀ ਜਿਹੜੀ ਟਰੰਪ ਹੁਣਾਂ ਦੀ ਠੀਕ ਨਹੀਂ ਹੈਗੀ, ਉਸ ਪਾਸੇ ਵੱਲ ਨੂੰ ਇਸ਼ਾਰਾ ਜਿਹੜੀ ਨਿੱਕੀ ਹੇਲੀ ਕਰ ਰਹੀ ਹੈ। ਨਿੱਕੀ ਹੇਲੀ ਨੇ ਰੀਸੈਂਟਲੀ 2 ਹੋਰ ਜਿਹੜੇ ਕਾਰਡ ਜਿਹੜੇ ਉਹ ਖੇਡੇ ਵੀ ਰੇਸਿਜ਼ਮ ਦਾ ਵੀ ਮੈਂ ਬਰਾਊਨ ਹੋਣ ਕਰਕੇ ਮੈਨੂੰ ਕਿਸੇ ਪਾਸੇ ਵੀ ਉੱਥੇ ਨਾਰਥ ਕੈਰੋਲੀਨਾ 'ਚ ਨਹੀਂ ਸੀ ਜਿਹੜਾ ਉਹ ਮਿਲਦਾ। ਨਿੱਤ ਦਿਨ ਕਹਿੰਦੀ ਵੀ ਮੈਨੂੰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੁਣ ਝੱਲਣੀਆਂ ਪੈ ਰਹੀਆਂ ਸੀ। ਹੁਣ ਇਹ ਨਹੀਂ ਪਤਾ ਵੀ ਜਿਹੜੇ ਪੰਜਾਬੀ ਆ ਜਾਂ ਸਿੱਖ ਆ ਜਾਂ ਭਾਰਤੀ ਮੂਲ ਵਾਲੇ ਆ ਉਹ ਇਹਨੂੰ ਕਿੰਨਾ ਕੁ ਨਿੱਕੀ ਹੇਲੀ ਨੂੰ ਜਿਹੜਾ ਉਹ ਅਪਣਾਉਣਗੇ। ਨਮਰਤਾ ਕੌਰ ਰੰਧਾਵਾ ਦੇ ਨਾਮ ਦੇ ਨਾਲ ਜਨਮੀ, ਇਵੈਂਚੁਅਲੀ ਇਸਨੇ ਆਪਣਾ ਧਰਮ ਵੀ ਛੱਡਿਆ ਤੇ ਆਪਣੇ ਆਪ ਨੂੰ ਕਿਸੇ ਟਾਈਮ ਦੇ ਉੱਤੇ ਇਹਨੇ ਵਾਈਟ ਵੀ ਜਿਹੜੀਆਂ ਜਦੋਂ ਭਰਦੇ ਹੁੰਦੇ ਆ ਨੋਮੀਨੇਸ਼ਨਸ ਜਾਂ ਪਿਛਲਿਆਂ ਦੇ ਵਿੱਚ, ਉਹ ਆਪਣੇ ਆਪ ਨੂੰ ਇਹਨੇ ਕੋਕੇਜੀਅਨ ਵੀ ਜਿਹੜਾ ਉਹ ਦੱਸਿਆ ਸੀਗਾ, ਪਰ ਹੁਣ ਵੋਟਾਂ ਬਟਾਉਣ ਖਾਤਰ ਵੀ ਇਹ ਆਪਣੇ ਆਪ ਨੂੰ ਦੁਬਾਰਾ ਇਸ ਪਾਸੇ ਵੱਲ ਨੂੰ ਜਿਹੜਾ ਉਹ ਦਿਖਾ ਰਹੀ ਹੈਗੀ ਆ। ਸੋ ਹੁਣ 2 ਪਰਸਨ ਰੇਸ ਜਿਹੜੀ ਉਹ ਰਹਿ ਗਈ ਆ ਨਿੱਕੀ ਹੇਲੀ ਤੇ ਡੋਨਲਡ ਟਰੰਪ ਹੁਣਾਂ ਦੇ ਦਰਮਿਆਨ। ਨਿੱਕੀ ਹੇਲੀ ਨੂੰ ਕਾਫੀ ਜ਼ਿਆਦਾ ਸਮਰਥਨ ਅਸਟੈਬਲਿਸ਼ਡ ਰਿਪਬਲਿਕਨਸ ਦਾ ਵੀ ਜਿਹੜਾ ਉਹ ਮਿਲ ਰਿਹਾ ਹੈਗਾ ਆ, ਪਰ ਇਸ ਟਾਈਮ ਲੋਕਾਂ ਦਾ ਜਿਹੜਾ ਉਲਾਰ ਆ ਉਹ ਆਪਾਂ ਨੂੰ ਟਰੰਪ ਹੁਣਾਂ ਦੇ ਵੱਲ ਨੂੰ ਹੀ GOP ਦੇ ਵੱਲ ਵਿੱਚ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਆ। ਸੋ ਹਾਲ ਦੀ ਘੜੀ ਕੀ ਹੁੰਦਾ ਹੈ ਕੱਲ ਨੂੰ ਨਿਊ ਹੈਂਪਸ਼ਾਇਰ ਦੇ ਵਿੱਚ ਇਹ ਦੇਖਣ ਵਾਲੀ ਗੱਲ ਹੋਊਗੀ। ਪਰ ਵਿਵੇਕ ਰਾਮਾਸਵਾਮੀ ਨੇ ਜਦ ਆਇਓਵਾ ਦੇ ਵਿੱਚ ਆਪਣੇ ਕਿਹਾ ਸੀਗਾ ਵੀ ਮੈਂ ਇਸ ਦੇ ਵਿੱਚੋਂ ਆਪਣਾ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਬੰਦ ਕਰ ਰਿਹਾ ਹਾਂ, ਉਹਨੇ ਨਾਲ ਹੀ ਸਲਾਹ ਦੇ ਦਿੱਤੀ ਸੀਗੀ ਨਿੱਕੀ ਹੇਲੀ ਨੂੰ ਵੀ, ਰੌਨ ਡਿਸੈਂਟਿਸ ਨੂੰ ਵੀ ਭਾਈ ਤੁਸੀਂ ਵੀ ਆਪਣੇ ਪੱਤੇ ਫੋਲਡ ਕਰੋ ਤੇ ਟਰੰਪ ਨੂੰ ਜਿਹੜਾ ਉਹ ਚੁੱਪਚਾਪ ਅੰਡੋਰਸ ਜਿਹੜਾ ਉਹ ਕਰ ਦਿੱਤਾ ਜਾਵੇ। ਸੋ ਲੈਟਸ ਸੀ ਕੀ ਹੁੰਦਾ ਆ। ਟਰੰਪ ਹੁਣਾਂ ਨੇ ਡਿਸੈਂਟਿਸ ਹੁਣਾਂ ਤੇ ਆਪਣੇ ਕੈਂਪੇਨ ਨੂੰ ਬੰਦ ਕਰਨ ਤੋਂ ਬਾਅਦ ਦੇ ਵਿੱਚ ਇਹ ਕਿਹਾ, ਕਹਿੰਦਾ ਜਿਹੜਾ ਡਿਸੈਂਟਮੋਨੀਅਸ ਕਰਕੇ ਇਸ ਨਾਮ ਰੱਖਿਆ ਸੀ ਇਹਦਾ ਨਿਕਨੇਮ, ਕਹਿੰਦੇ ਵੀ ਅੱਜ ਇਹ ਨਾਮ ਨੂੰ ਅਸੀਂ ਰਿਟਾਇਰ ਜਿਹੜਾ ਮੈਂ ਉਹ ਕਰਨ ਜਾ ਰਿਹਾ ਹੈਗਾ ਆ। ਸੋ ਜਿਹੜਾ ਉਹਦਾ ਕੱਚਾ ਨਾਮ ਆਇਆ ਸੀਗਾ ਉਸ ਨੂੰ ਉਹਨਾਂ ਨੇ ਰਿਟਾਇਰ ਜਿਹੜਾ ਉਹ ਕਰ ਦਿੱਤਾ। ਪਰ ਹੁਣ ਦੇਖੋ ਕੀ ਹੁੰਦਾ,
ਜਾਂਦਾ ਜਾਂਦਾ ਇਹ ਵੀ ਡਿਸੈਂਟਸ ਸੋਚਦਾ ਹੋਊਗਾ ਵੀ ਖੌਰੇ ਵੀ ਮੈਨੂੰ ਵੀ ਬਾਅਦ ਦੇ ਵਿੱਚ ਇਵੈਂਚੁਅਲੀ ਜੇ ਜਿੱਤਦੇ ਆ ਤੇ ਮੈਨੂੰ ਕਿਤੇ ਕੈਬਨਿਟ ਦੇ ਵਿੱਚ ਥਾਂ ਥੂ ਜਿਹੜੀ ਉਹ ਮਿਲ ਜਾਊਗੀ। ਵੀਪੀ ਨੂੰ ਲੈ ਕੇ ਕੌਣ ਹੋਊਗਾ ਇਸ ਦੇ ਬਾਰੇ ਜਿਹੜੀ ਇਸ ਟਾਈਮ ਹੁਣ ਕਾਫੀ ਅਟਕਲਾਂ ਜਿਹੜੀਆਂ ਆ ਉਹ ਲੱਗਣੀਆਂ ਸ਼ੁਰੂ ਹੋ ਰਹੀਆਂ ਆ। ਕਿਤੇ ਵਿਵੇਕ ਰਾਮਾਸਵਾਮੀ ਦਾ ਵੀ ਨਾਂ ਆਉਂਦਾ ਆ, ਡਿਸੈਂਟਸ ਦਾ ਨਾਂ ਵੀ ਆ ਰਿਹਾ ਆ। ਬਾਕੀ ਪਤਾ ਨਹੀਂ ਭਾਜਪਾ ਵਾਂਗੂ ਕਿਹੜਾ ਬੰਦਾ ਅਚਾਨਕ ਇਹਨਾਂ ਨੇ ਸੀਐਮ ਬਣਾ ਕੇ ਖਿਲਾਰ ਦੇਣਾ ਹੁੰਦਾ ਆ। ਇਹ ਕੌਣ ਜਿਹੜਾ ਇਸ ਵਾਰ ਵੀਪੀ ਇੱਥੋਂ ਨਿਕਲਦਾ ਆ। ਜੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਲੋਕਾਂ ਦੇ ਨਿਕਨੇਮ ਜਿਹੜੇ ਲੈਣ ਦੇ ਵਿੱਚ ਬੜੇ ਪ੍ਰੋਮੀਨੈਂਟ ਆ। ਨਾਰਥ ਕੋਰੀਆ ਦੇ ਲੀਡਰ ਨੂੰ ਇੱਕ ਟਾਈਮ ਦੇ ਉੱਤੇ ਰਾਕਟ ਮੈਨ ਕਹਿੰਦੇ ਸੀ, ਬਾਅਦ ਚ ਜੱਫੀਆਂ ਵੀ ਪਾ ਲਈਆਂ, ਮੁੜ ਕੇ ਫਿਰ ਬਿਨਾਂ ਮਿਲੇ ਵੀ ਆ ਗਏ। ਸੋ ਇੱਥੇ ਵੀ ਬਹੁਤ ਸਾਰੇ ਜਿਹੜੇ ਪੋਲੀਟੀਸ਼ੀਅਨ ਆ ਉਹਨਾਂ ਦੇ ਨਾਂ ਉਹ ਇਦਾਂ ਦੇ ਵਰਤਦੇ ਰਹੇ ਹੈਗੇ ਆ। ਜੀ ਅਗਲੀ ਖਬਰ ਵੱਲ ਚਲੀਏ। ਬੀਬੀਸੀ ਨੇ ਰੀਸੈਂਟਲੀ ਰਿਪੋਰਟ ਕੀਤਾ ਹੈ ਕੁਝ ਮਿੰਟ ਪਹਿਲਾਂ ਵੀ ਨੇਵੀ ਸੀਲਸ ਦਾ ਇੱਕ ਹੋਰ ਜੋ ਨੇਵੀ ਸੀਲਸ ਦੇ 2 ਲੋਕ ਮਿਸਿੰਗ ਸੀਗੇ। ਜਿਹੜਾ ਹੌਟੀ ਦਾ ਮਿਸ਼ਨ ਹੋਇਆ ਸੀ ਉੱਥੇ ਉਹਦੇ ਵਿੱਚ ਯਮਨ ਦੇ ਵਿੱਚ, ਤੇ ਉਹਨਾਂ ਨੂੰ ਹੁਣ ਡੈਡ ਡਿਕਲੇਅਰ ਕਰ ਦਿੱਤਾ ਹੈਗਾ ਆ। ਇਹ 11 ਜਨਵਰੀ ਨੂੰ ਇਨਸੀਡੈਂਟ ਵਾਪਰੀ ਸੀਗੀ ਜਦੋਂ ਨੇਵੀ ਸੀਲਸ ਦੇ ਜਿਹੜੇ ਕਮਾਂਡੋਜ਼ ਆ ਉਹਨਾਂ ਨੇ ਜੋ ਉੱਥੇ ਅਟੈਕ ਕਰ ਰਹੇ ਸੀ ਇੱਕ ਸ਼ਿਪ ਦੇ ਉੱਤੇ ਹੌਟੀਜ਼, ਉਹਨਾਂ ਨੂੰ ਰੋਕਣ ਦੀ ਜਿਹੜੀ ਆ ਕੋਸ਼ਿਸ਼ ਕੀਤੀ ਸੀ। ਜੀ ਬਿਲਕੁਲ, ਇਹ ਮਿਸਿੰਗ ਸੀਗੇ। 10 ਦਿਨ ਦੀ ਸਰਚ ਜਿਹੜੀ ਉਹ ਚੱਲੀ ਸੀ ਸੋਮਾਲੀਆ ਦੇ ਤੱਟ ਦੇ ਨਜ਼ਦੀਕ। ਉਹਨਾਂ ਨੂੰ ਇਵੈਂਚੁਅਲੀ ਜਿਹੜਾ ਅੱਜ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ ਹੈਗਾ। ਕਹਿੰਦੇ ਵੀ ਅਸੀਂ ਬੜੇ ਅਫਸੋਸ ਦੇ ਨਾਲ ਜਿਹੜਾ ਉਹ ਦੱਸ ਰਹੇ ਹਾਂ ਵੀ 10 ਦਿਨਾਂ ਦੇ ਵਿੱਚ ਬਹੁਤ ਅਸੀਂ ਕੱਲਾ ਚੱਪਾ ਜਿਹੜਾ ਉਹਦਾ ਛਾਣਿਆ, ਪਰ ਜਿਹੜੇ ਨੇਵੀ ਸੀਲ ਉਸ ਟਾਈਮ ਦੇ ਉੱਤੇ ਮਿਸਿੰਗ ਸੀਗੇ ਉਹਨਾਂ ਨੂੰ ਅਸੀਂ ਨਹੀਂ ਮਿਲ ਸਕੇ। ਇੱਕ ਡਿੱਗਾ ਸੀ, ਦੂਜੇ ਨੇ ਛਾਲ ਮਾਰ ਕੇ ਉਹਨੂੰ ਬਚਾਉਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਸੀਗੀ ਜਦੋਂ ਇਹ ਹਾਊਥੀਜ਼ ਦੀ ਇੱਕ ਬੋਟ ਦੇ ਉੱਤੇ ਚੜ੍ਹਨ ਦੀ ਇਹ ਕੋਸ਼ਿਸ਼ ਸੀਗੀ। ਇਹ ਦੇਖ ਲਓ ਵੀ ਨੇਵੀ ਸੀਲ ਇੱਕ ਬਹੁਤ ਅਲੀਟ ਟੀਮ ਜਿਹੜੀ ਉਹ ਮੰਨੀ ਜਾਂਦੀ ਆ। ਗਲਤੀ ਆਈ ਹੋਵੇ, ਮਾੜਾ ਸਮਾਂ ਆਇਆ ਹੋਵੇ ਤਾਂ ਫਿਰ ਉਦੋਂ ਵੀ ਕਈ ਚੀਜ਼ਾਂ ਜਿਹੜੀਆਂ ਉਹ ਵਾਪਰ ਜਾਂਦੀਆਂ। ਓਬਵੀਅਸਲੀ ਹੁਣ ਇਸ ਦੀ ਜਿਹੜੀ ਉਹ ਜਾਂਚ ਆ ਉਹ ਚੱਲੇਗੀ। ਇਸ ਦੇ ਉੱਤੇ ਪ੍ਰੈਜ਼ੀਡੈਂਟ ਬਾਈਡਨ ਹੁਣਾਂ ਨੇ ਵੀ ਜਿਹੜਾ ਆ ਅਫਸੋਸ ਜ਼ਾਹਰ ਕਰਦੇ ਹੋਏ ਕਿਹਾ ਵੀ ਮੁਲਕ ਦੇ ਲਈ ਬਹੁਤ ਹੀ ਇੱਕ ਵੱਡਾ ਘਾਟਾ ਜਿਹੜਾ ਆ ਇਹ ਪਿਆ ਆ। ਇਹਨਾਂ 2 ਨੇਵੀ ਸੀਲਸ ਦੀ ਜਿਹੜੀ ਆ ਮੌਤ ਘੋਸ਼ਿਤ ਇੱਕ ਹਿਸਾਬ ਦੇ ਨਾਲ ਕਰਨ ਤੋਂ ਬਾਅਦ ਚ ਕਹਿੰਦੇ ਵੀ ਜਿਹੜੇ ਸੀਲਸ ਆ ਉਹ ਮੁਲਕ ਦੇ ਸਭ ਤੋਂ ਬੈਸਟ ਨੂੰ ਰਿਪਰੈਜ਼ੈਂਟ ਕਰਦੇ ਆ ਤੇ ਬਾਕੀ ਅਮਰੀਕਨਸ ਨੂੰ ਦਿਖਾਉਂਦੇ ਆ ਵੀ ਆਪਣਾ ਜੀਵਨ ਕਿੱਦਾਂ ਜਿਹੜਾ ਉਹ ਜੀਆ ਜਾਂਦਾ ਆ। ਤੇ ਕਹਿੰਦੇ ਵੀ ਇਸ ਸੰਬੰਧ ਦੇ ਵਿੱਚ ਇਸ ਤੋਂ ਬਾਅਦ ਦੇ ਵਿੱਚ ਅਸੀਂ ਇਹ ਕਹਿੰਦੇ ਆ ਵੀ ਭਾਈ ਉਹਨਾਂ ਦੇ ਪਰਿਵਾਰਕ ਮੈਂਬਰ, ਉਹਨਾਂ ਦੇ ਲਵਡ ਵਨ ਦੇ ਨਾਲ ਅਸੀਂ ਜਿਹੜਾ ਅਫਸੋਸ ਆ ਉਹ ਪ੍ਰਗਟਾਉਂਦੇ ਆ। ਤੇ ਕਹਿੰਦੇ ਵੀ ਪੂਰਾ ਮੁਲਕ ਤੁਹਾਡੇ ਪਰਿਵਾਰਾਂ ਦੇ ਨਾਲ ਹੀ ਹੈਗਾ ਆ। 11 ਜਨਵਰੀ ਨੂੰ ਇਹ ਜਿਹੜਾ ਮਿਸ਼ਨ ਸੀਗਾ ਜਿਸ ਦੌਰਾਨ ਇਹ ਜਿਹੜੇ ਦੋਨੋਂ ਨੇਵੀ ਸੀਲਸ ਆ ਉਹ ਲਾਪਤਾ ਹੋ ਗਏ ਸੀਗੇ। ਇੱਕ ਬ੍ਰੇਕ ਲਵਾਂਗੇ ਹਰਜੋਤ ਸਿੰਘ ਜੀ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਆ। ਹਮਾਸ ਦੇ ਨੇਤਨਿਆਹੂ ਦੇ ਦਰਮਿਆਨ ਜੋ ਕੁਝ ਚੱਲ ਰਿਹਾ ਆ ਉਸ ਉੱਤੇ ਕੀ ਕੁਝ ਜਿਹੜਾ ਉਹ ਹੋ ਰਿਹਾ ਆ ਉਹ ਚਰਚਾਵਾਂ ਦੇ ਨਾਲ ਹੋਰ ਅੰਤਰਰਾਸ਼ਟਰੀ ਖਬਰਾਂ ਦੇ ਉੱਤੇ ਨਜ਼ਰ ਰਹੇਗੀ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ ਚ।
ਡਿਕਤਬਾਜ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ 'ਚ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਵੱਧਦੇ ਜਾਈਏ। ਹਮਾਸ ਤੇ ਇਜ਼ਰਾਈਲ ਦੇ ਦਰਮਿਆਨ ਜੋ ਗਾਜ਼ਾ ਪੱਟੀ ਦੇ ਵਿੱਚ ਇਸ ਟਾਈਮ ਜੰਗ ਚੱਲ ਰਹੀ ਹੈ, ਲੜਾਈ ਜਿਹੜੀ ਉਹ ਚੱਲ ਰਹੀ ਆ, ਉਹ ਲੱਗਦਾ ਨਹੀਂ ਕਿਸੇ ਪਾਸੇ ਅਜੇ ਜਲਦੀ ਖਤਮ ਹੋਣ ਵਾਲੀ ਹੈ। 24,000 ਤੋਂ ਵੱਧ ਲੋਕ ਹੁਣ ਤੱਕ ਗਾਜ਼ਾ ਪੱਟੀ ਦੇ ਵਿੱਚ ਮਰ ਚੁੱਕੇ ਆ, ਜਦੋਂ 7 ਅਕਤੂਬਰ ਨੂੰ ਪਹਿਲਾਂ ਹਮਾਸ ਵਾਲਿਆਂ ਨੇ ਹਮਲਾ ਕੀਤਾ ਸੀਗਾ ਇਜ਼ਰਾਈਲ ਦੇ ਉੱਤੇ। ਇਜ਼ਰਾਈਲੀ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਯਾਹੂ ਦੇ ਮੂਹਰੇ ਹਮਾਸ ਨੇ ਜਿਹੜੀਆਂ ਕੁਝ ਸ਼ਰਤਾਂ ਜਿਹੜੀਆਂ ਰੱਖੀਆਂ, ਕਹਿੰਦੇ ਵੀ ਜਿਨ੍ਹਾਂ ਨੂੰ ਉਹਨਾਂ ਨੇ ਹੌਸਟੇਜ ਬਣਾ ਕੇ ਰੱਖਿਆ, ਬੰਧਕ ਬਣਾ ਕੇ ਰੱਖਿਆ, ਜੇ ਚਾਹੁੰਦੇ ਆ ਵੀ ਉਹਨਾਂ ਨੂੰ ਫ੍ਰੀ ਕਰ ਦਿੱਤਾ ਜਾਵੇ ਤਾਂ ਜਿਹੜੀ ਯੁੱਧ ਆ ਉਸ ਨੂੰ ਪੂਰੀ ਤਰ੍ਹਾਂ ਰੋਕ ਦਿੱਤਾ
ਜਾਵੇ। ਇਸ ਇਰਾਦੇ ਨੂੰ, ਇਸ ਮੰਗ ਨੂੰ ਇਜ਼ਰਾਈਲੀ ਪ੍ਰਾਈਮ ਮਿਨਿਸਟਰ ਨੇਤਨਯਾਹੂ ਨੇ ਰਿਜੈਕਟ ਜਿਹੜਾ ਆ ਉਹ ਕਰ ਦਿੱਤਾ ਆ। ਸੋ ਗਾਜ਼ਾ ਦੀ ਵਾਰ ਜਿਹੜੀ ਆ ਲੱਗਦਾ ਆ ਵੀ ਉਹ ਚੱਲਦੀ ਰਹੂਗੀ। ਨੇਤਨਯਾਹੂ ਦੇ ਉੱਤੇ ਉਹਦਾ ਦਬਾਅ ਬਹੁਤ ਆ। ਉਹਨਾਂ ਪਰਿਵਾਰਾਂ ਦੇ ਵੱਲੋਂ ਜਿਨ੍ਹਾਂ ਦੇ ਜੀ ਜਿਹੜੇ ਇਸ ਟਾਈਮ ਹਮਾਸ ਦੇ ਦੁਆਰਾ ਬੰਧਕ ਬਣਾਏ ਗਏ ਆ, ਉਹਨਾਂ ਨੂੰ ਜਿਹੜਾ ਛਡਾਇਆ ਨਹੀਂ ਜਾ ਸਕਿਆ। 253 ਜਿਹੜੇ ਬੰਧਕ ਆ ਹਮਾਸ ਨੇ 7 ਅਕਤੂਬਰ ਨੂੰ ਇਜ਼ਰਾਈਲ ਦੇ ਵਿੱਚੋਂ ਜਿਹੜੇ ਅਗਵਾ ਕਰ ਲਏ ਸੀਗੇ। ਇਜ਼ਰਾਈਲ ਜਿਹੜਾ ਉਹ ਮੰਨਦਾ ਆ ਵੀ 132 ਜਿਹੜੇ ਉਹ ਗਾਜ਼ਾ ਦੇ ਵਿੱਚ ਨੇ, ਜਿਨ੍ਹਾਂ ਚੋਂ 104 ਨੂੰ ਜੀਵਤ ਜਿਹੜਾ ਆ ਉਹ ਮੰਨਿਆ ਜਾ ਰਿਹਾ ਹੈਗਾ। ਨੇਤਨਯਾਹੂ ਦੀ ਰਿਜੈਕਸ਼ਨ ਜਿਹੜੀ ਕੀਤੀ ਆ ਹਮਾਸ ਦੀ ਕੰਡੀਸ਼ਨਸ ਦੇ ਉੱਤੇ, ਜਦ ਵਾਲ ਸਟਰੀਟ ਜਰਨਲ ਨੇ ਰੀਸੈਂਟਲੀ ਇੱਕ ਆਰਟੀਕਲ, ਇਹ ਖਬਰ ਜਿਹੜੀ ਉਹ ਛਾਪੀ ਸੀ, US, ਇਜਿਪਟ ਅਤੇ ਕਤਰ ਉਹ ਚਾਹ ਰਹੇ ਆ ਇਜ਼ਰਾਈਲ ਨੂੰ ਵੀ ਹਮਾਸ ਦੇ ਨਾਲ ਗੱਲਬਾਤ ਦੀ ਜਿਹੜੀ ਇਹ ਦੌਰ ਆ ਉਸ ਨੂੰ ਉਹ ਸ਼ੁਰੂ ਕੀਤਾ ਜਾਵੇ ਦੁਬਾਰਾ। ਜਿੱਦਾਂ ਪਹਿਲਾਂ ਵੀ ਉਹਨਾਂ ਨੇ ਜਿਹੜੇ 50 ਤੋਂ ਵੱਧ ਜਿਹੜੇ ਲੋਕਾਂ ਨੂੰ ਉਦੋਂ ਇੱਦਾਂ ਬੰਧਕ ਤੋਂ ਜਿਹੜਾ ਉਹ ਛੁਡਵਾਇਆ ਸੀਗਾ, ਜਿਸ ਦੇ ਵਿੱਚ ਇਜ਼ਰਾਈਲ ਦੀਆਂ ਫੋਰਸਿਸ ਦਾ ਵਿਡਰਾਅਲ ਵੀ ਜਿਹੜਾ ਉਹ ਸ਼ਾਮਲ ਸੀਗਾ। ਅਮਰੀਕਾ ਤੇ ਵੈਸਟ ਦੇ ਦੁਆਰਾ ਇਜ਼ਰਾਈਲ ਨੂੰ ਬਾਰ-ਬਾਰ ਦੱਸਿਆ ਜਾ ਰਿਹਾ ਵੀ ਤੁਹਾਡੀ ਸੁਰੱਖਿਆ ਦੇ ਲਈ, ਇਸ ਇਲਾਕੇ ਦੀ ਜਿਹੜੀ ਆ ਪੀਸ ਦੇ ਲਈ, ਸ਼ਾਂਤੀ ਦੇ ਲਈ ਪੈਲਸਤੀਨ ਮੁਲਕ ਦਾ ਹੋਣਾ, 2 ਸਟੇਟ ਸੋਲਿਊਸ਼ਨ ਦਾ ਹੋਣਾ ਜਿਹੜਾ ਉਹ ਲਾਜ਼ਮੀ ਆ, ਜਿਸ ਨੂੰ ਬਾਰ-ਬਾਰ ਨੇਤਨਯਾਹੂ ਜਿਹੜਾ ਉਹ ਰਿਜੈਕਟ ਕਰ ਰਿਹਾ ਹੈਗਾ ਆ। ਸੋ ਇਸ ਟਾਈਮ ਦੇਖਿਆ ਜਾ ਰਿਹਾ ਜਿਹੜੇ ਸਪੋਰਟਰਸ ਆ ਤੇ ਉਹਨਾਂ ਦੇ ਰਿਲੇਟਿਵਸ ਆ, ਜਿਹੜੇ ਲੋਕ ਬੰਧਕ ਬਣਾਏ ਆ, ਉਹ ਬੈਂਡ ਬਣਾ ਕੇ ਉਹਨਾਂ ਦੇ ਬਾਹਰ ਜਿਹੜੇ ਆ ਉਹ ਖੜੇ ਨੇ, ਨੇਤਨਯਾਹੂ ਦੇ ਦਫ਼ਤਰਾਂ ਦੇ ਬਾਹਰ ਜਾਂ ਇੱਦਾਂ ਸਰਕਾਰੀ ਦਫ਼ਤਰਾਂ ਦੇ ਬਾਹਰ, ਵੀ ਭਾਈ ਤੁਹਾਡੀ ਕੰਨ ਤੇ ਕੋਈ ਜੂੰ ਸਦਕੇ ਤੇ ਸਾਡੇ ਜਿਹੜੇ ਸੱਜਣ ਆ, ਸਾਡੇ ਜਿਹੜੇ ਰਿਸ਼ਤੇਦਾਰ ਆ, ਉਹਨਾਂ ਨੂੰ ਹਮਾਸ ਤੋਂ ਛਡਵਾ ਕੇ ਵਾਪਸ ਇਜ਼ਰਾਈਲ ਜਿਹੜਾ ਆ ਉਹ ਪਰਤਿਆ ਜਿਹੜਾ ਹੋ ਜਾਵੇ। ਪਰ ਹਾਲ ਦੀ ਘੜੀ ਇਸ ਵਾਰ ਦੀ ਜਿਹੜੀ ਆ ਖਤਮ ਹੋਣ ਵੱਲ ਨੂੰ ਕੋਈ ਇਸ਼ਾਰਾ ਜਿਹੜਾ ਉਹ ਨਹੀਂ ਲੱਭ ਰਿਹਾ ਹੈਗਾ। ਜੀ, ਬਿਲਕੁਲ। ਅਗਲੀ ਖਬਰ ਵੱਲ ਚਲੀਏ, ਜੋ ਰਾਮ ਮੰਦਿਰ ਨੂੰ ਲੈ ਕੇ ਹੈਗਾ। ਆਪਾਂ ਸਵੇਰੇ ਵੀ ਖਬਰਾਂ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਕੀਤੀਆਂ ਸੀਗੀਆਂ, ਮਿੰਟੂ ਗੁਰਸਰੀਆ ਤੇ ਪ੍ਰਵੀਨ ਸ਼ਰਮਾ ਹੋਣੀ। ਸੋ ਆਪਾਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਕੀ ਕੁਝ ਵਾਪਰਿਆ, ਜੋ ਅਮਰੀਕਾ ਦੇ ਮੇਜਰ ਨਿਊਜ਼ ਪੇਪਰਸ ਹੈਗੇ ਆ, ਉਹਨਾਂ ਨੇ ਇਹ ਸਾਰੀ ਇੰਸੀਡੈਂਟ ਨੂੰ ਬਹੁਤ ਜ਼ਿਆਦਾ ਜਿਹੜਾ ਕਵਰ ਕੀਤਾ। ਹਾਲਾਂਕਿ ਇੱਕ ਨਿਊਜ਼ ਪੇਪਰ ਨੇ ਇਹ ਲਿਖਿਆ ਵੀ ਇੰਡੀਆ ਦਾ 99.9% ਜਿਹੜਾ ਮੀਡੀਆ ਆ ਉਹ ਲਗਾਤਾਰ 100 150 ਘੰਟਾ ਲਾਈਵ ਕਵਰੇਜ ਉੱਥੋਂ ਦਿੰਦਾ ਰਿਹਾ। ਕੋਈ ਵੀ ਮੀਡੀਆ ਜਿਹੜਾ ਆ ਉਹ ਜਿਹੜਾ ਅਨਵਾਇਸਡ ਨਹੀਂ ਸੀ। ਤੇ ਨਿਊਯਾਰਕ ਟਾਈਮ ਨੇ ਜੋ ਅੱਜ ਆਰਟੀਕਲ ਲਿਖਿਆ, ਉਹਦੇ ਜਿਹੜੀ ਹੈਡਲਾਈਨ ਉਹਨੇ ਇਹ ਲਿਖੀ ਆ, ਮੋਦੀ ਓਪਨਸ ਏ ਜਾਇੰਟ ਟੈਂਪਲ ਇਨ ਟ੍ਰਾਇੰਫ ਫॉर ਇੰਡੀਆਜ਼ ਹਿੰਦੂ ਨੈਸ਼ਨਲਿਸਟ। ਉਹਨਾਂ ਨੇ ਦੱਸਿਆ ਵੀ ਹਾਲਾਂਕਿ ਜਦੋਂ ਮੋਦੀ ਹੁਣੀ ਬੋਲੇ ਆ, ਉਹਦੇ 'ਚ ਇਹ ਆ ਵੀ ਭਗਵਾਨ ਰਾਮ ਆ ਗਏ ਆ ਸਾਡੀਆਂ ਜਿਹੜੀਆਂ ਸਦੀਆਂ ਤੋਂ ਪੇਸ਼ੈਂਸ ਤੋਂ ਤੇ ਸੈਕਰੀਫਾਈਸ ਤੋਂ ਬਾਅਦ। ਇਟਸ ਦਾ ਬਿਗਨਿੰਗ ਆਫ ਨਿਊ ਏਰਾ। ਤੇ ਜੋ ਉੱਥੇ ਦੇ ਚੀਫ ਮਿਨਿਸਟਰ ਆ ਆਦਿੱਤਿਆਨਾਥ ਯੋਗੀ, ਉਹਨਾਂ ਨੇ ਜੋ ਭਾਸ਼ਣ ਦਿੱਤਾ ਉਹਦੇ 'ਚ ਉਹਨੇ ਕਿਹਾ ਵੀ ਹੁਣ ਰਾਮ ਰਾਜ ਜਿਹੜਾ ਆ ਉਹ ਸ਼ੁਰੂ ਹੋ ਗਿਆ ਹੈਗਾ। ਸੋ ਜਿਹੜੀ ਹਿਸਟਰੀ ਤਾਂ ਬਹੁਤ ਵੱਡੀ ਆ, ਆਪਾਂ ਨੂੰ ਪਤਾ 30 ਸਾਲ ਪਹਿਲਾਂ ਜੋ ਕੁਝ ਵਾਪਰਿਆ, ਹਜ਼ਾਰਾਂ ਲੋਕਾਂ ਦੀ ਮੌਤ ਵੀ ਹੋਈ, 2000 ਤੋਂ ਵੱਧ ਲੋਕਾਂ ਦੀ, ਤੇ ਸਾਰਾ ਕੁਝ ਇਹਦੇ ਸੰਬੰਧ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਪੋਲੀਟੀਕਲ ਬੰਦਿਆਂ ਨੇ ਜਿਹੜਾ ਅੱਗੇ ਜਾ ਕੇ ਸਾਰਾ ਕੁਝ ਇਸ ਨੂੰ ਕੰਟਰੋਲ ਕੀਤਾ ਤੇ ਇਨੌਗਰਲ ਕੀਤਾ। ਬਹੁਤ ਵਾਰ ਆਪਣੇ ਬੰਦੇ ਕਹਿੰਦੇ ਰਹਿੰਦੇ ਆ ਵੀ ਜਿਹੜਾ ਰਾਜ ਆ ਉਹਦੀ ਗੱਲ ਕਾਹਦੇ ਕਰਨੀ ਆ, ਰਾਜ ਬਿਨਾਂ ਨਾ ਧਰਮ ਚਲੇ ਹੈ। ਇਹ ਤੁਹਾਡੇ ਸਾਹਮਣੇ ਹੁਣ ਆ ਗਿਆ ਹੈਗਾ। ਤੇ ਸਾਡੇ ਰੇਡੀਓ ਸਟੇਸ਼ਨ ਤੇ ਵੀ ਬਹੁਤ ਵਾਰ ਸਾਡੇ ਹੀ ਸਰੋਤੇ ਖਾਸ ਕਰਕੇ ਕਈ ਸਿੱਖ ਵੀ ਕਾਲਾਂ ਕਰਦੇ ਰਹਿੰਦੇ, ਭਾਈ ਤੁਸੀਂ ਆ ਰੈਫਰੈਂਡਮ ਵਾਲਿਆਂ ਦੀ ਐਡ ਲਾਣੇ ਆ। ਭਈ ਜੇ 500 ਸਾਲ ਪੁਰਾਣੀ ਜਿਹੜੀ ਜੋ ਆਪਣੇ ਹਿੰਦੂ ਭਰਾ ਆ ਉਹ ਕਹਿੰਦੇ ਵੀ ਸਾਡੇ ਮੰਦਿਰ ਦੀ ਜਗ੍ਹਾ ਮਸਜਿਦ ਬਣਾਈ ਆ, ਉਹਨੂੰ ਢਾਹ ਕੇ ਉਹ ਮੰਦਿਰ ਨਹੀਂ ਬਣਾ ਸਕਦੇ, ਤੇ ਸਿੱਖ ਜਿਨ੍ਹਾਂ ਨੇ 150 ਸਾਲ ਪਹਿਲਾਂ ਰਾਜ ਕੀਤਾ, ਸਿੱਖਾਂ ਦਾ ਰਾਜ ਸੀ, ਉਹਦੀ ਗੱਲ ਕਿਉਂ ਨਹੀਂ ਕਰ ਸਕਦੇ। ਸੋ ਐਸੋਸੀਏਟਡ ਪ੍ਰੈਸ ਨੇ ਵੀ ਇਹ ਕਿਹਾ ਵੀ ਮੋਦੀ ਓਪਨਸ ਹਿੰਦੂ ਟੈਂਪਲ ਤੇ ਮਸਜਿਦ ਦੀ ਜਗ੍ਹਾ ਦੇ, ਇਹ ਕਹਿੰਦੇ ਵੀ ਇੱਕ ਤਰ੍ਹਾਂ ਦੇ ਨਾਲ ਹਿੰਦੂ ਨੈਸ਼ਨਲਿਸਟ ਜੋ ਹੈਗੇ ਆ ਉਹਨਾਂ ਦੀ ਜਿਹੜੀ ਚੜ੍ਹਾਈ ਹੈਗੀ ਆ, ਇਲੈਕਸ਼ਨ ਡਿਕਲੇਅਰ ਹੋਣ ਵਾਲੀ ਆ, ਤੇ ਇਹਦਾ ਜਿਹੜਾ ਅਸਰ ਆ ਬਹੁਤ ਵੱਡਾ ਜਿਹੜਾ ਉਹਨਾਂ ਤੇ ਪਊਗਾ। ਮੈਜੋਰਟੀ ਦੇ ਵਿੱਚ ਜਿਹੜਾ ਆ ਬੀਜੇਪੀ ਜਿੱਤੂਗੀ। ਜੋ ਕੁਝ ਆਪਾਂ ਦੇਖ ਰਹੇ ਆ, ਪੂਰੇ ਦਾ ਪੂਰਾ ਇੰਡੀਆ ਜਿਹੜਾ ਆ ਉਹ ਖੁਸ਼ੀ ਦੇ ਵਿੱਚ ਜਿਹੜਾ ਰਚਿਆ ਹੋਇਆ ਸੀ। ਸਾਰੇ ਪਾਸੇ ਛੁੱਟੀਆਂ ਕੀਤੀਆਂ ਗਈਆਂ ਸੀ। ਈਵਨ ਜਿਹੜੀ ਉੱਥੇ ਦੀ ਸਟਾਕ ਮਾਰਕੀਟ ਆ
ਉਹ ਵੀ ਸ਼ਟ ਡਾਊਨ ਕਰ ਦਿੱਤੀ ਗਈ ਸੀ ਕੱਲ੍ਹ। ਜੀ ਬਿਲਕੁਲ, ਆਮ ਲੋਕਾਂ ਤੋਂ ਲੈ ਕੇ ਪੋਲੀਟੀਸ਼ੀਅਨਸ ਤੋਂ ਲੈ ਕੇ ਸਿਤਾਰੇ ਜਿਹੜੇ ਆ, ਹਰ ਇੱਕ ਜਣਾ ਉਹ ਉੱਥੇ ਪਹੁੰਚਿਆ। CNN ਦੀ ਜਿਹੜੀ ਹੈਡਲਾਈਨ ਇਹੀ ਆ ਵੀ ਮੋਦੀ ਨੇ ਕਿਹਾ ਵੀ ਹੁਣ ਨਵਾਂ ਧਾਰਮਿਕ ਇੰਡੀਆ, ਜਿਹੜਾ ਡਿਵਾਈਨ ਇੰਡੀਆ ਆ, ਉਹ ਸ਼ੁਰੂ ਹੋਣ ਜਾ ਰਿਹਾ। ਜਿੱਦਾਂ ਰਾਮ ਰਾਜ ਦੀ ਤੁਸੀਂ ਗੱਲ ਕੀਤੀ ਹੈ ਵੀ ਉਸ ਪਾਸੇ ਵੱਲ ਨੂੰ, ਤੇ ਕਹਿੰਦੇ ਵੀ ਨੇਸ਼ਨ ਵਾਈਡ ਇਲੈਕਸ਼ਨਸ ਤੋਂ ਪਹਿਲਾਂ ਕੰਟਰੋਵਰਸ਼ੀਅਲ ਹਿੰਦੂ ਟੈਂਪਲ ਆ, ਉਸ ਦਾ ਉਦਘਾਟਨ ਮੋਦੀ ਹੋਣਾ ਨੇ ਇਸ ਦੇ ਵਿੱਚ ਕਰ ਦਿੱਤਾ ਆ। ਆਪੋਜੀਸ਼ਨ ਵੀ ਦੇਖੋ 1500 ਸਨ ਦੀ ਜਿਹੜੀ ਗੱਲ ਦੱਸੀ ਜਾਂਦੀ ਆ, ਇਹ ਮੰਨਿਆ ਜਾਂਦਾ ਵੀ ਉਦੋਂ ਉੱਥੇ ਬਾਬਰੀ ਮਸਜਿਦ ਦਾ ਉਹ ਬਣਾਇਆ ਗਿਆ ਸੀਗਾ। 1528 ਦੇ ਵਿੱਚ ਇੱਕ ਮੁਗਲ ਕਮਾਂਡਰ ਹੁੰਦਾ ਸੀ ਮੀਰ ਬਾਕੀ, ਉਸ ਦੇ ਦੁਆਰਾ ਉਸ ਟਾਈਮ ਦੇ ਉੱਤੇ ਮੁਗਲ ਰਾਜਾ ਸੀਗਾ ਜਿਹੜਾ ਬਾਬਰ, ਉਸ ਦੇ ਲਈ 1853 ਦੇ ਵਿੱਚ ਪਹਿਲੀ ਵਾਰੀ ਕੌਨਫਲਿਕਟ ਦੀ ਜਿਹੜੀ ਉਹ ਸ਼ੁਰੂਆਤ ਹੋਈ, ਜਿੱਥੇ ਕੁਛ ਜਿਹੜੇ ਹਿੰਦੂ ਇੱਕ ਸੈਕਸ਼ਨ ਆ ਉਹਨਾਂ ਨੇ ਇਹ ਕਿਹਾ ਸੀਗਾ ਵੀ ਇੱਥੇ ਮੰਦਿਰ ਨੂੰ ਢਾਹ ਕੇ ਬਾਬਰ ਨੇ ਜਿਹੜਾ ਆ ਇੱਥੇ ਮਸਜਿਦ ਜਿਹੜਾ ਆ ਉਹ ਬਣਾਇਆ। ਉਸ ਤੋਂ ਬਾਅਦ ਦੇ ਵਿੱਚ ਗੋਰਿਆਂ ਦਾ ਉਹ ਰਾਜ ਸੀਗਾ ਉਸ ਟਾਈਮ ਦੇ ਉੱਤੇ, ਉਹਨਾਂ ਨੇ ਇਹਨਾਂ ਦੋਨਾਂ ਦੇ ਦਰਮਿਆਨ, ਹਿੰਦੂ ਮੁਸਲਮਾਨ ਦੇ ਦਰਮਿਆਨ ਹੋਰ ਚੀਜ਼ ਨਾ ਵਧੇ, ਉਹਨਾਂ ਨੇ ਕੰਧ ਜਿਹੜੀ ਇਸ ਦੇ ਵਿੱਚ ਕੱਢ ਦਿੱਤੀ। 1900 ਜਿਹੜੀ ਆਜ਼ਾਦੀ ਫੈਲਣ ਤੋਂ ਬਾਅਦ ਚ 1949 ਦੇ ਵਿੱਚ ਮੌਸਕ ਜਿਹੜਾ ਆ ਡਿਸਪਿਊਟਡ ਪ੍ਰਾਪਰਟੀ ਜਿਹੜਾ ਆ ਉਹ ਸਰਕਾਰ ਦੇ ਦੁਆਰਾ ਘੋਸ਼ਿਤ ਕਰ ਦਿੱਤਾ ਗਿਆ। ਫਿਰ ਲਾ ਸੂਟਾਂ ਦਾ ਜਿਹੜਾ ਕੰਮ ਆ ਉਹ ਸ਼ੁਰੂ ਹੋਇਆ, 4 ਵੱਖ-ਵੱਖ ਸਿਵਲ ਲਾ ਸੂਟ ਹੋਏ। ਫਿਰ ਇੱਕ ਹਿੰਦੂ ਟੈਂਪਲ ਕਮੇਟੀ 1984 ਦੇ ਵਿੱਚ ਜਿਹੜੇ ਵਿਸ਼ਵ ਹਿੰਦੂ ਪਰਿਸ਼ਦ ਆ, ਉਹਨਾਂ ਨੇ ਕਿਹਾ ਵੀ ਅਸੀਂ ਇੱਥੇ ਮੰਦਿਰ ਜਿਹੜਾ ਉਹ ਬਣਾਉਣਾ ਆ। ਫਿਰ ਜਿਹੜੇ ਕੁਛ ਲੋਕਾਂ ਨੇ ਜਾ ਕੇ ਅੰਦਰ ਫਿਰ ਰਾਮ ਦੀ ਜਿਹੜੀ ਮੂਰਤੀ ਆ ਉਹ ਉੱਥੇ ਰੱਖ ਦਿੱਤੀ ਸੀ। ਫਿਰ 1992 ਦੇ ਵਿੱਚ ਸਭ ਨੂੰ ਪਤਾ ਆ ਦਸੰਬਰ ਦੇ ਵਿੱਚ ਇਹ ਵਾਪਰਿਆ ਸੀਗਾ, ਜਦੋਂ ਇਹ ਬਾਬਰੀ ਮਸਜਿਦ ਨੂੰ ਉੱਥੇ ਢਾਹ ਦਿੱਤਾ ਗਿਆ। 2003 ਦੇ ਵਿੱਚ ਆਰਕੀਓਲੋਜੀ ਸਰਵੇ ਕਰਾਇਆ ਗਿਆ, ਜਿਸ ਦਾ ਨਤੀਜਿਆਂ ਨੂੰ ਇਹ ਦੱਸਿਆ ਗਿਆ, ਇਹ ਉਸ ਦੇ ਵਿੱਚ ਨਤੀਜੇ ਆਏ ਵੀ ਹਾਂ ਇੱਥੇ ਪਹਿਲੋਂ ਮੰਦਿਰ ਹੁੰਦਾ ਸੀ, ਜਿਨ੍ਹਾਂ ਦਾ ਜਿਹੜੀ ਮੁਖਾਲਫਤ ਆ ਉਹ ਮੁਸਲਿਮ ਭਾਈਚਾਰੇ ਨੇ ਉਦੋਂ ਕੀਤੀ। ਕਹਿੰਦੇ ਵੀ ਸਾਨੂੰ ਇਹਨਾਂ ਫਾਈਂਡਿੰਗਸ ਦੇ ਉੱਤੇ ਪ੍ਰੋਬਲਮ ਜਿਹੜੀ ਉਹ ਹੈਗੀ ਆ। ਫਿਰ ਇਵੈਂਚੁਅਲੀ ਕਰਦੇ ਟਰਸਟ ਵੀ ਬਣ ਗਿਆ। 2020 ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਉੱਥੇ ਫਾਊਂਡੇਸ਼ਨ ਸਟੋਨ ਵੀ ਜਿਹੜੀ ਉਹ ਰੱਖ ਦਿੱਤੀ। ਹੁਣ ਤੁਸੀਂ ਇਹ ਦੇਖੋ ਵੀ ਮੈਜੋਰੀਟੇਰੀਅਨ ਲੋਕਾਂ ਦੀ ਹਮਦਰਦੀ ਦੇ ਲਈ ਤੇ ਉਹਨਾਂ ਦੀ ਮੰਗ ਨੂੰ ਮੰਨਣ ਦੇ ਲਈ ਡੈਮੋਕ੍ਰੇਸੀ ਜ਼ਰੂਰ ਛਿੱਕੇ ਜਿਹੜੀ ਉਹ ਟੰਗੀ ਜਾਂਦੀ ਰਹੀ ਆ, ਤੇ ਉਹੀ ਚੀਜ਼ ਇਸ ਦੇ ਵਿੱਚ ਦੇਖਣ ਨੂੰ ਮਿਲੀ ਆ। ਹੁਣ ਜਿਹੜੀ ਆਪੋਜੀਸ਼ਨ ਆ ਉਹਦੇ ਵਿੱਚ ਇਹ ਥੋੜੀ ਕਹਿ ਰਹੀ ਆ ਵੀ ਜਿਹੜਾ ਮਸਜਿਦ ਨੂੰ ਢਾਹ ਕੇ ਮੰਦਿਰ ਬਣਾਉਣਾ ਵੀ ਉਹ ਚੀਜ਼ ਗਲਤ ਆ। ਉਹ ਇਹ ਕਹਿ ਰਹੀ ਆ ਵੀ ਸ਼ੰਕਰਾਚਾਰਿਆ ਨੂੰ ਨਹੀਂ ਆਉਣ ਦਿੱਤਾ ਗਿਆ, ਵੀ ਇਸ ਲਈ ਉਹ ਮੰਨਦੇ ਨਹੀਂ। ਉਹ ਕਦੀ ਵੀ ਨਹੀਂ ਇਸ ਚੀਜ਼ ਤੋਂ ਜਿਹੜਾ ਉਹ ਕਹਿ ਰਹੇ, ਕਿਉਂਕਿ ਉਹਨਾਂ ਨੂੰ ਵੀ ਪਤਾ ਆ ਵੀ ਮੈਜੋਰਟੀ ਦੇ ਲਈ ਜੇ ਵੋਟਾਂ ਉਹਨਾਂ ਨੇ ਹਾਸਲ ਕਰਨੀਆਂ ਆ ਤਾਂ ਉਸ ਦੇ ਵਿੱਚ ਉਹਨਾਂ ਨੂੰ ਮੈਜੋਰਟੀ ਦੇ ਨਾਲ ਹੀ ਉਹਨਾਂ ਦੀ ਜੋ ਮਨ ਦੇ ਵਿੱਚ ਹੈਗਾ ਆ ਉਸੇ ਨੂੰ ਹੀ ਲੈ ਕੇ ਜਿਹੜਾ ਉਹ ਚੱਲਣਾ ਪੈਣਾ ਹੈਗਾ ਆ। ਹੁਣ ਥਾਂ ਤੋਂ ਚੀਜ਼ਾਂ ਜਿਹੜੀਆਂ ਉਹ ਚੱਲ ਰਹੀਆਂ ਹੈਗੀਆਂ ਆ, ਹੋ ਰਹੀਆਂ ਆ। ਇਸ ਦਾ ਓਬਵੀਅਸਲੀ ਫਾਇਦਾ ਕਾਫੀ ਜਿਹੜਾ ਆ ਇਸ ਟਾਈਮ ਰੂਲਿੰਗ ਪਾਰਟੀ ਭਾਜਪਾ ਤੇ ਮੋਦੀ ਹੁਣਾਂ ਨੂੰ ਹੋਣ ਜਾ ਰਿਹਾ ਆ। ਜੇ ਕਿਸੇ ਨੂੰ ਕੋਈ ਸ਼ੱਕ ਸੀਗਾ ਵੀ ਤੀਜੀ ਟਰਮ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਉੱਥੇ ਆ ਸਕਦੇ ਆ ਕਿ ਨਹੀਂ, ਮੈਨੂੰ ਲੱਗਦਾ ਵੀ ਆਹ ਜਿਹੜੇ ਆਯੋਜਨ ਹੋਏ ਆ ਜਾਂ ਸੈਰੇਮਨੀਜ਼ ਤੇ ਜਿੱਦਾਂ ਉਹਨਾਂ ਨੂੰ ਵਧਾਈਆਂ ਮਿਲ ਰਹੀਆਂ ਤੇ ਜਿੱਦਾਂ ਉਹ ਸਾਰਾ ਕੁਝ ਹੋ ਰਿਹਾ ਆ, ਉਸ ਤੋਂ ਕਾਫੀ ਲੋਕਾਂ ਨੂੰ ਜਿਹੜਾ ਉਹ ਕਲੀਅਰ ਹੋ ਜਾਣਾ ਚਾਹੀਦਾ ਆ। ਕਾਂਗਰਸ ਵੀ ਇਹੀ ਸ਼ੋਅ ਕਰ ਰਹੀ ਹੈ ਵੀ ਸਾਨੂੰ ਜਾਣ ਨਹੀਂ ਦੇ ਰਹੇ ਅੰਦਰ, ਇਹ ਨਹੀਂ ਕੁਝ ਵੀ ਕਹਿ ਰਹੇ ਵੀ ਇਹ ਚੀਜ਼ ਗਲਤ ਹੋਈ ਸੀ, ਚੰਗੀ ਹੋਈ ਆ ਜਾਂ ਕੀ ਹੋਈ ਆ। ਉਹ ਇਹਨਾਂ ਨੂੰ ਐਂਟੀ ਹਿੰਦੂ ਸ਼ੋਅ ਕਰ ਰਹੇ ਆ ਤੇ ਉਹ ਕਹਿੰਦੇ ਵੀ ਨਹੀਂ ਜੀ ਤੁਸੀਂ ਸ਼ੰਕਰਾਚਾਰਿਆ ਨੂੰ ਨਹੀਂ ਆਉਣ ਦਿੱਤਾ ਹੈਗਾ। ਸੋ ਇਹ ਸਾਰਾ ਕੁਝ ਜਿਹੜਾ ਇਸ ਟਾਈਮ ਉੱਥੇ ਚੱਲ ਰਿਹਾ ਆ। ਸੋ ਸਿਆਸਤ ਚੰਗੀ ਪੱਕੀ ਪਈ ਆ ਜੀ। ਆਪਾਂ ਖਬਰ ਇਸ ਕਰਕੇ ਵੀ ਸਾਂਝੀ ਕੀਤੀ ਹੈ, ਚਲੋ ਬਹੁਤ ਵੱਡੀ ਖਬਰ ਆ। ਵਧਾਈਆਂ ਜਿਹੜੇ ਹਿੰਦੂ ਵੀਰ ਜਿਨ੍ਹਾਂ ਨੂੰ ਮੰਦਿਰ ਦੀਆਂ। ਤੇ ਐਸੋਸੀਏਟਡ ਪ੍ਰੈਸ, ਵਾਸ਼ਿੰਗਟਨ ਪੋਸਟ, CNN, ਐਲ ਜਜ਼ੀਰਾ, ਜੋ ਵੀ ਬਲੂਮਬਰਗ, ਰਿਊਟਰਸ, ਨਿਊਜ਼ ਵੀਕ, ਫੋਰਬਸ ਮੈਗਜ਼ੀਨ, ਸਾਰਿਆਂ ਨੇ ਜੋ ਹੈ ਇਸ ਖਬਰ ਨੂੰ ਜਿਹੜਾ ਆ ਕਵਰ ਕੀਤਾ ਹੈਗਾ ਆ। ਤੇ ਸਾਰਿਆਂ ਦਾ ਖਦਸ਼ਾ ਵੀ ਇਹ ਆ ਵੀ ਜਿਹੜਾ ਹੁਣ ਜਿਸ ਤਰ੍ਹਾਂ ਆਪਾਂ ਸੋਚਦੇ ਸੀ ਵੀ ਇੰਡੀਆ ਇੱਕ ਸੈਕੂਲਰ ਕੰਟਰੀ ਆ, ਉਹ ਤੋਂ ਹਟ ਕੇ ਹੁਣ ਉਹ ਇੱਕ ਹਿੰਦੂ ਧਾਰਮਿਕ ਮੁਲਕ ਬਣ ਜਾ ਰਿਹਾ। ਤੁਸੀਂ ਜੇ ਜਿਹੜਾ ਅਦਿੱਤਿਆਨਾਥ ਜੋਗੀ ਹੈਗਾ ਉੱਥੇ ਦੇ ਚੀਫ ਮਿਨਿਸਟਰ, ਉਹਨਾਂ ਨੂੰ ਸੁਣਿਆ ਹੋਊਗਾ ਤੇ ਉਹਨਾਂ ਨੇ ਇਹ ਕਿਹਾ ਵੀ ਸਾਡਾ ਇਹ ਜਿੱਦਾਂ ਵੈਟੀਕਨ ਸਿਟੀ ਆ ਉਹ ਉਸੇ ਤਰਜ਼ ਦੇ ਉੱਤੇ
ਇੰਡੀਆ ਦਾ ਜੋ ਭਾਰਤ ਦਾ ਨੈਸ਼ਨਲ ਟੈਂਪਲ ਆ ਉਸ ਨੂੰ ਅਯੋਧਿਆ ਦਾ ਟੈਂਪਲ ਗਿਣਿਆ ਜਾਊਗਾ। ਸੋ ਜਿੱਦਾਂ ਕੋਈ ਵੀ ਨੈਸ਼ਨਲ ਚੀਜ਼ ਹੁੰਦੀ ਆ ਤੇ ਬਾਕੀ ਤਾਂ ਬਾਰ-ਬਾਰ ਜਿਹੜੇ ਭਗਵਤ ਜਿਹੜਾ ਸੀ RSS ਦਾ ਚੀਫ ਉਹ ਵੀ ਉੱਥੇ ਸੀ। ਉਹਨੇ ਕਿਹਾ ਵੀ 30 ਸਾਲ ਪਹਿਲਾਂ ਅਸੀਂ ਇਹ ਸੁਪਨਾ ਸੋਚਿਆ ਸੀ ਤੇ ਸਾਡਾ ਜਿਹੜਾ ਸੁਪਨਾ ਆ ਉਹ ਪੂਰਾ ਹੋ ਗਿਆ ਹੈ। ਇੱਥੇ ਟਾਈਮ ਸਕੁਏਅਰ ਦੇ ਵਿੱਚ ਵੀ ਇਸੇ ਦੌਰਾਨ ਜਦੋਂ ਉੱਥੇ ਹੋਣੇ ਸੀ, ਇੱਥੇ ਲੋਕ ਇਕੱਠੇ ਹੋਏ ਸੀ, ਨਾਰੇ ਜਿਹੜੇ ਆ ਇੱਥੇ ਵੀ ਲੱਗੇ। ਉਹ ਕਹਿੰਦੇ ਵੀ ਅਯੋਧਿਆ ਤੇ ਸ਼ੁਰੂਆਤ ਤਾਂ ਹੁਣ ਕਾਸ਼ੀ, ਵਾਰਾਣਸੀ ਤੇ ਹੋਰ ਥਾਵਾਂ ਦੇ ਵਿੱਚ ਵੀ ਆਪਾਂ ਇਹੀ ਕੁਛ ਜਿਹੜਾ ਉਹ ਕਰਨਾ ਹੈਗਾ ਆ। ਸੋ ਉਹਨਾਂ ਨੇ ਨਾਲ ਦੇ ਨਾਲ ਚੇਤਾਵਨੀ, ਚਾਹੇ ਉਹ ਬਾਹਰ ਬੈਠੇ ਆ ਚਾਹੇ ਉਹ ਉੱਥੇ ਬੈਠੇ ਆ, ਉਹਨਾਂ ਸਾਰਿਆਂ ਨੇ ਚੇਤਾਵਨੀ ਜਿਹੜੀ ਮਾਈਨੋਰਟੀਜ਼ ਨੂੰ ਜਿਹੜੀ ਉਹ ਦੇ ਦਿੱਤੀ ਆ ਵੀ ਲੀਕ ਫਿਰਨ ਜਾ ਰਹੀ ਆ, ਤੁਸੀਂ ਜਿਹੜਾ ਉਹ ਰੈਡੀ ਰਹੋ, ਜਿੱਥੇ ਸਾਡਾ ਮਨ ਕਰੂਗਾ, ਜਿੱਥੇ ਜੀ ਕਰੂਗਾ ਆਪਾਂ ਇਵੈਂਚੁਅਲੀ ਉਹ ਚੀਜ਼ ਨੂੰ ਕੋਸ਼ਿਸ਼ ਕਰ ਸਕਦੇ ਹਾਂ। ਸੋ ਆਲਰੇਡੀ ਆਪਾਂ ਦੇਖ ਰਹੇ ਹਾਂ ਵੀ ਇੱਕ ਪ੍ਰੋਪੋਗੰਡਾ ਦਰਬਾਰ ਸਾਹਿਬ ਦੇ ਉਲਟ ਵੀ ਜਿਹੜਾ ਉਹ ਚੱਲਦਾ ਹੈਗਾ ਆ। ਸੋ ਭਾਈ ਆਲਰੇਡੀ ਸ਼ੁਰੂ ਕਰਤਾ ਉਹਨੇ ਬਹੁਤ ਜਗ੍ਹਾ ਦੇ ਉੱਤੇ ਬਹੁਤ, ਹਾਂਜੀ ਹਾਂਜੀ। ਸੋ ਹਰਿਮੰਦਰ ਜਦੋਂ ਵੀ ਵਿਸ਼ਨੂੰ ਦਾ ਸਾਹਿਬ ਜਿਹੜਾ ਇਹ ਉਹ ਸੀਗਾ ਵੀ ਉਹਨਾਂ ਦਾ। ਸੋ ਉਹ ਵੀ ਕੌਨਫਲਿਕਟ ਯੂ ਨੈਵਰ ਨੋ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿੱਥੇ ਅੱਗੇ ਨੂੰ ਜਿਹੜਾ ਉਹ ਵਧਣ ਜਾ ਰਿਹਾ ਆ। ਕਹਿੰਦੇ ਵੀ ਜਦੋਂ 1984 ਦੇ ਵਿੱਚ ਪਹਿਲੀ ਵਾਰੀ ਹਮਲਾ ਕੀਤਾ ਗਿਆ ਸੀਗਾ ਦਰਬਾਰ ਸਾਹਿਬ ਦੇ ਉੱਤੇ, ਇਹ ਫਿਰ ਉਸ ਤੋਂ ਕੁਝ ਸਾਲਾਂ ਬਾਅਦ ਇਹਨਾਂ ਨੇ ਬਾਬਰੀ ਮਸਜਿਦ ਦੇ ਉੱਤੇ ਵੀ ਇਦਾਂ ਕਰਕੇ ਗਾਂ ਨੂੰ ਜਿਹੜਾ ਵਧੇ ਆ। ਇਹ ਡਿਸਪਿਊਟ ਕਦੀ ਵੀ ਹੱਲ ਹੋਣ ਵਾਲਾ ਨਹੀਂ, ਉੱਥੇ ਸੀਗਾ ਜਾਂ ਨਹੀਂ ਸੀਗਾ, ਪਰ ਜਿਹਦਾ ਰਾਜ ਆ, ਜਿਹਦੇ ਕੋਲ ਸੱਤਾ ਆ, ਉਹ ਉਸ ਨੂੰ ਜਿੱਦਾਂ ਵੀ ਠੀਕ ਠਹਿਰਾਉਣਾ ਚਾਹੁੰਦਾ ਆ ਉਦਾਂ ਠਹਿਰਾ ਲੈਂਦੇ ਆ। ਅਗਲੀਆਂ ਜਿਹੜੀਆਂ ਜੀ ਖਬਰਾਂ, ਅਗਲੀ ਖਬਰ ਇੱਕ ਬਹੁਤ ਹੀ ਮਾੜੀ ਖਬਰ ਰਾਜਕਰਮਜੀਤ ਸਿੰਘ ਜੀ ਪਿਛਲੇ ਵੀਕਐਂਡ ਦੇ ਦੌਰਾਨ ਹੋਈ ਆ। ਜਾਰਜੀਆ ਦੇ ਵਿੱਚ ਇੱਕ ਆਪਣਾ ਪੰਜਾਬੀ ਮੂਲ ਦਾ 25 ਸਾਲਾਂ ਦਾ ਨੌਜਵਾਨ ਵਿਵੇਕ ਸੈਣੀ, ਉਹਨੂੰ ਉਹ ਗੈਸ ਸਟੇਸ਼ਨ ਤੇ, ਇੱਕ ਸ਼ੈਵਰਨ ਦਾ ਗੈਸ ਸਟੇਸ਼ਨ ਆ, ਉੱਥੇ ਕੰਮ ਕਰਦਾ ਸੀ। ਇੱਕ ਹੋਮਲੈਸ ਬੰਦਾ 2 ਦਿਨਾਂ ਤੋਂ ਬਾਹਰ ਉੱਥੇ ਰਹੀ ਜਾਂਦਾ ਸੀ। ਉਹ ਕਹਿੰਦੇ ਅੰਦਰ ਆਇਆ, ਅੰਦਰ ਆ ਕੇ ਉਹਨ ਚਿਪਸ ਵਗੈਰਾ ਵੀ ਲਏ, ਕੋਕ ਵੀ ਉਹਨੂੰ ਦੇ ਦਿੱਤਾ ਵੀ ਤੂੰ ਜਾ ਫ੍ਰੀ ਦੇ ਵਿੱਚ। ਪਰ ਉਸਨੇ ਹੈਮਰ ਦੇ ਨਾਲ ਉਹਦੇ ਸਿਰ ਦੇ ਵਿੱਚ ਜਿਹੜਾ ਹੈਮਰ ਮਾਰ ਕੇ 50 ਵਾਰੀ ਉਹਨੂੰ ਹੈਮਰ ਮਾਰਿਆ ਤੇ ਖੂਨ ਦੇ ਨਾਲ ਉੱਥੇ ਹੀ ਮਾਰ ਦਿੱਤਾ। ਇਹ ਦੀ ਕਾਲਵ ਕਾਉਂਟੀ ਦੀ ਜਿਹੜੀ ਪੁਲਿਸ ਡਿਪਾਰਟਮੈਂਟ ਆ, ਉਹਨਾਂ ਨੇ ਹੁਣ ਦੱਸਿਆ ਆ ਵੀ 53 ਸਾਲਾਂ ਦਾ ਜੂਲੀਅਨ ਫਾਲਕਨਰ, ਜਿਸ ਨੇ ਥੋੜੇ ਦੇ ਨਾਲ ਵਿਕਟਮ ਨੂੰ ਵਾਰ-ਵਾਰ ਮਾਰਿਆ ਸੀ ਤੇ ਉਸ ਨੂੰ ਉਹਨਾਂ ਨੇ ਅਰੈਸਟ ਵੀ ਕਰ ਲਿਆ ਹੈਗਾ। 25 ਸਾਲਾਂ ਦਾ ਵਿਵੇਕ ਸੈਣੀ ਨੌਜਵਾਨ ਮੁੰਡਾ ਵਿਚਾਰਾ ਆਪਣੇ ਪਾਰਟ ਟਾਈਮ ਕੰਮ ਕਰਦਾ ਸੀ ਗੈਸ ਸਟੇਸ਼ਨ ਤੇ, ਨਾਲ ਦੀ ਨਾਲ MBA ਦਾ ਵੀ ਸਟੂਡੈਂਟ ਸੀ। ਦੱਸੋ ਤੇ ਅਨਫੋਰਚੂਨੇਟ ਪਾਰਟ ਇਹ ਆ ਵੀ ਉੱਥੇ ਇੱਕ ਹੋਰ ਵੀ ਜਿਹੜਾ ਕਲਰਕ ਕੰਮ ਕਰਦਾ ਸੀ ਰਾਤ ਨੂੰ, ਉਹ ਵੀ ਉਸ ਨੂੰ ਛਡਾਣ ਨਹੀਂ ਆਇਆ। ਤੇ ਉਹ ਕਹਿੰਦੇ ਵੀ ਆਪ ਖੁਦ ਉਹ ਬਹੁਤ ਜ਼ਿਆਦਾ ਡਰ ਗਿਆ ਸੀ। ਸੋ ਉਹਦੀ ਜਿਹੜੀਆਂ ਵੀਡੀਓਜ਼ ਵੀ ਆਈਆਂ ਆ ਬਾਹਰ, ਉਹ ਤੁਸੀਂ ਦੇਖ ਨਹੀਂ ਸਕਦੇ। ਅਮਰੀਕਾ ਦੇ ਵਿੱਚ ਅੱਜ ਦੀ ਡੇਟ 'ਚ ਜਿਹੜੇ ਛੋਟੇ ਬਿਜ਼ਨੈਸਸ ਆ, ਖਾਸ ਕਰਕੇ ਲਿਕਰ ਸਟੋਰ, ਗੈਸ ਸਟੇਸ਼ਨ, ਗਰੋਸਰੀ ਸਟੋਰ, ਇਹਨਾਂ ਦੇ ਉੱਤੇ ਕੰਮ ਕਰਨਾ ਬਹੁਤ ਜ਼ਿਆਦਾ ਜਿਹੜਾ ਰਿਸਕੀ ਬਣਿਆ ਹੋਇਆ ਆ। ਤੇ ਇੱਥੇ ਦੀ ਜਿਹੜੀ ਸਰਕਾਰ ਆ, ਜਿਹੜੇ ਲਾ ਤੁਹਾਨੂੰ ਤੁਸੀਂ ਦੇਖੇ ਹੀ ਆ ਵੀ ਪਿਛਲੀ ਵਾਰੀ ਕਿੱਦਾਂ ਦੇ ਜਿਹੜੇ ਬਣੇ ਹੋ ਆ ਪ੍ਰੋਪੋਜੀਸ਼ਨ, ਕੈਲੀਫੋਰਨੀਆ ਦੇ ਵਿੱਚ $950 ਤਾਈਂ ਵੀ ਕੋਈ ਕੁਛ ਹੋਣਾ ਨਹੀਂ ਹੈਗਾ, ਮਿਸਡਮੀਨਰ ਹੀ ਲੱਗੂਗੇ। ਸੋ ਉੱਦਾਂ ਦੇ ਜਿਹੜੇ ਲਾਜ਼ ਆ ਉਹ ਚੇਂਜ ਕਰਨ ਦੀ ਜ਼ਰੂਰਤ ਆ। ਇਲੈਕਸ਼ਨ ਆਉਣੀ ਆ, ਇਲੈਕਸ਼ਨ ਦੇ ਵਿੱਚ ਇਹ ਸਾਰੇ ਜਿਹੜੇ ਇਸ਼ੂ ਆ, ਜਿਹੜਾ ਵੀ ਕੈਂਡੀਡੇਟ ਹੁੰਦਾ ਉਹਨਾਂ ਨੂੰ ਪੁੱਛਣਾ ਚਾਹੀਦਾ। ਸੋ ਆਪਾਂ ਬਹੁਤ ਵਾਰ ਬਲੇਮ ਕਰਨਾ ਸ਼ੁਰੂ ਕਰ ਦਿੰਦੇ ਹੈਗੇ ਆ ਪੁਲਿਸ ਨੂੰ ਵੀ, ਪਰ ਪੁਲਿਸ ਵੀ ਉੱਥੇ ਕੀ ਕਰੇ ਜਦੋਂ ਤੁਹਾਡੇ ਲਾਏ ਉੱਦਾਂ ਦੇ ਬਣੇ ਹੋ ਹੈਗੇ ਆ। ਜੇ ਉਹਨੇ ਅਰੈਸਟ ਵੀ ਕਰ ਲਿਆ, ਜੇ ਉਹ ਚਾਰਜ ਨਹੀਂ ਹੋਣਾ ਤੇ ਕੀ ਕਰ ਸਕਦੇ ਹੈਗੇ ਆ ਜੀ। ਇਦਾਂ ਦਾ ਹੀ ਸੇਮ ਰੂਲ ਉਦਾਂ ਟੈਕਸਸ 'ਚ ਵੀ, ਉੱਥੇ 2000 ਤੋਂ ਉੱਤੇ ਦੀ ਚੋਰੀ ਨੂੰ ਚੋਰੀ ਮੰਨਦੇ ਆ, ਇੱਥੇ 950 ਆ। ਪਰ ਫਿਰ ਵੀ ਉੱਥੇ ਬੈਟਰ ਕੰਟਰੋਲ ਆ ਇਹ ਸਾਰੀਆਂ ਚੀਜ਼ਾਂ ਦੇ ਨਾਲੋਂ। ਪਰ ਇਹ ਬਹੁਤ ਮੰਦਭਾਗੀ ਘਟਨਾ ਜਿਹੜੀ ਜਾਰਜੀਆ ਦੇ ਵਿੱਚ ਵਾਪਰੀ ਆ। 25 ਸਾਲਾ ਵਿਵੇਕ ਸੈਣੀ ਥੋੜੇ ਮਾਰ ਕੇ ਇੱਕ ਹੋਮਲੈਸ ਬੰਦੇ ਦੇ ਦੁਆਰਾ ਸ਼ੈਵਰਨ ਫੂਡ ਮਾਰਟ ਦੇ ਉੱਤੇ ਉਸ ਦਾ ਜਿਹੜਾ ਕਤਲ ਆ ਉਹ ਕਰ ਦਿੱਤਾ ਗਿਆ। ਕਹਿੰਦੇ ਪਿਛਲੇ 2 ਦਿਨ ਹੋ ਗਏ ਸੀ ਉਹਦੀ ਮਦਦ ਕਰ ਰਹੇ ਸੀ, ਕਦੀ ਉਹਨੂੰ ਚਿਪ ਵੀ ਦਿੱਤੀ, ਪਾਣੀ ਵੀ ਦਿੱਤਾ, ਬਲੈਂਕਟ ਵੀ ਮੰਗ ਰਿਹਾ ਸੀ, ਕਹਿੰਦਾ ਵੀ ਬਲੈਂਕਟ ਨਹੀਂ ਹੈਗਾ ਪਰ ਜੈਕਟ ਵੀ ਉਹਨਾਂ ਨੇ ਦੇ ਦਿੱਤੀ ਸੀ। ਕਦੀ ਸਿਗਰਟਾਂ ਲੈਣ ਆਉਂਦਾ ਸੀ, ਕਦੀ ਪਾਣੀ, ਸਭ ਕੁਝ ਜਿਹੜਾ ਉਹਨੂੰ ਦਿੰਦੇ ਰਹੇ। ਪਰ ਫਿਰ ਵੀ ਇਹ ਸਾਰਾ ਕੁਝ ਵਾਪਰਿਆ। ਯਾਦ ਹੋਣਾ ਹਰਜੋਤ ਸਿੰਘ ਜੀ, ਇੱਥੇ ਕੁਛ ਮਹੀਨੇ ਪਹਿਲਾਂ ਇੱਕ ਇੱਦਾਂ ਹੀ ਗੈਸ ਸਟੇਸ਼ਨ ਦੇ ਫੂਡ ਮਾਰਟ ਦੇ ਉੱਤੇ ਫਰੈਜ਼ਨੋ ਦੇ ਵਿੱਚ ਵੀ ਚਾਕੂ ਮਾਰ ਕੇ ਇੱਕ ਮੁੰਡੇ ਨੂੰ ਜਿਹੜਾ ਆ ਉਹ ਬੁਰੀ ਤਰ੍ਹਾਂ ਜਿਹੜਾ ਉੱਥੇ ਉਹਨੇ ਜ਼ਖਮੀ ਕਰ ਦਿੱਤਾ ਸੀਗਾ। ਸੋ ਇਹ ਉਹ ਵੀ ਹੋਮਲੈਸ ਹੀ ਸੀਗਾ ਬੰਦਾ, ਜਿਹਦੇ ਕੋਲ ਚਾਕੂ ਸੀਗਾ, ਜਿਸਨੇ ਉੱਦਾਂ ਦੇ ਉਹ ਹਮਲੇ ਉਸ ਟਾਈਮ ਦੇ ਉੱਤੇ ਕੀਤੇ ਸੀ। ਇਹ ਪਹਿਲੀ ਵਾਰ ਨਹੀਂ, ਇਹ ਅਖੀਰਲੀ ਵਾਰ ਨਹੀਂ, ਪਰ ਇੱਦਾਂ ਦੀਆਂ ਚੀਜ਼ਾਂ ਕਿੱਦਾਂ ਰੁਕੇ
ਇਹ ਇੱਕ ਹੁਣ ਵੱਡੀ ਜਿਹੜੀ ਇੱਕ ਚਿੰਤਾ ਹੈ ਉਹ ਬਣੀ ਪਈ ਆ। ਇਹ ਕੈਲੀਫੋਰਨੀਆ ਦੀ ਨਹੀਂ ਹੈ, ਜਾਰਜੀਆ ਦੀ ਜਿਹੜੀ ਉਹ ਖਬਰ ਆ। ਸੋ ਉਹ ਉੱਥੇ ਉਹ ਤਾਂ ਉਹ ਵਾਲੀ ਉੱਥੇ ਕਾਫੀ ਜਿਹੜੀ ਰੈੱਡ ਸਟੇਟ ਕਾਈਂਡ ਆਫ ਮੰਨੀ ਜਾਂਦੀ ਆ, ਪਰ ਫਿਰ ਵੀ ਜਿਹੜਾ ਕ੍ਰਾਈਮ ਆ ਨਾ ਉਹ ਵਹਿੰਦਾ ਨਹੀਂ ਆ ਵੀ ਲਾਲ ਆ ਕਿ ਤੁਸੀਂ ਨੀਲੇ ਆ, ਉਹ ਥਾਂ ਥਾਂ ਦੇ ਉੱਤੇ ਜਿਹੜਾ ਉਹ ਪਹੁੰਚ ਹੀ ਜਾਂਦਾ ਹੈ। ਇੱਕ ਬ੍ਰੇਕ ਦਾ ਵਕਤ ਆ, ਬ੍ਰੇਕ ਤੋਂ ਬਾਅਦ ਦੇ ਵਿੱਚ ਰਹਿ ਗਈਆਂ ਹੋਰ ਖਬਰਾਂ ਦੇ ਉੱਤੇ ਨਜ਼ਰ ਮਾਰਾਂਗੇ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਵਾਗਤ ਹੈ ਸੁਤਿਓ ਪ੍ਰੋਗਰਾਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀ ਖਬਰ ਚਾਈਨਾ ਤੋਂ ਆ ਰਹੀ ਹੈ, ਜਿੱਥੇ 8 ਜਣਿਆਂ ਦੀ ਮੌਤ ਦੀ ਖਬਰ ਆ ਰਹੀ ਹੈ ਸਾਊਥ ਵੈਸਟ ਚਾਈਨਾ 'ਚ। ਕਹਿੰਦੇ ਵੀ ਬਹੁਤ ਸਾਰੇ ਜਿਹੜੇ ਲੈਂਡਸਲਾਈਡਸ ਹੋਏ ਆ, ਜਿਹਦੇ ਕਰਕੇ ਦਰਜਨਾਂ ਹੀ ਲੋਕ ਉੱਥੇ ਜਿਹੜੇ ਉਸ ਦੇ ਹੇਠਾਂ ਦੱਬੇ ਗਏ ਆ। ਬਹੁਤ ਜ਼ਿਆਦਾ ਜਿਹੜੀ ਠੰਡ ਵੀ ਉੱਥੇ ਫਰੀਜ਼ਿੰਗ ਵਿੰਟਰ ਟੈਂਪਰੇਚਰਸ ਦੇ ਵਿੱਚ ਇਹ ਦੱਸਿਆ ਗਿਆ। ਉੱਥੋਂ ਦੇ ਜਿਹੜਾ ਸਟੇਟ ਓਨਡ ਮੀਡੀਆ ਆਊਟਲੈਟ ਆ CCTV, ਉਹਨਾਂ ਨੇ ਦੱਸਿਆ ਵੀ 47 ਲੋਕ ਅਜੇ ਵੀ ਲਾਪਤਾ ਨੇ ਤੇ ਜਿਹੜੀਆਂ ਲੈਂਡਸਲਾਈਡਸ ਹੋਈਆਂ ਆ ਉਸ ਦੇ ਕਰਕੇ। ਮਾਊਂਟੇਨ ਵਿਲੇਜ ਆ ਲਿਆਨਗੂਸ਼ੀ, ਜਿਹੜੇ ਯੂਨਾਨ ਪ੍ਰੋਵਿੰਸ ਦੇ ਵਿੱਚ, ਉੱਥੇ ਕਹਿੰਦੇ ਆ ਇਹ ਦੁਰਘਟਨਾ ਜਿਹੜੀ ਉਹ ਵਾਪਰੀ ਆ। ਹੁਣ ਤੱਕ ਇਹਦੇ ਵਿੱਚ 18 ਘਰ ਜਿਹੜੇ ਉਹ ਦੱਬੇ ਗਏ ਨੇ। 500 ਲੋਕਾਂ ਨੂੰ ਉੱਥੋਂ ਕੱਢਿਆ ਵੀ ਜਿਹੜਾ ਉਹ ਗਿਆ ਹੈਗਾ ਆ, ਪਰ ਅਜੇ ਵੀ 47 ਲੋਕ ਲਾਪਤਾ ਦੱਸੇ ਜਾਂਦੇ ਨੇ। 8 ਦੇ ਜਿਹੜੀ ਆ ਮੌਤ ਦੀ ਪੁਸ਼ਟੀ ਹੋ ਚੁੱਕੀ ਆ ਜੀ। ਅਗਲੀ ਖਬਰ ਵੱਲ ਚਲੀਏ। ਬਾਈਡਨ ਐਡਮਿਨਿਸਟ੍ਰੇਸ਼ਨ ਨੇ ਕਹਿੰਦੇ 1 ਮਿਲੀਅਨ ਦੇ ਕਰੀਬ ਜਿਹੜੇ ਮਾਈਗ੍ਰੈਂਟਸ ਆ ਉਹ ਐਡਮਿਟ ਕੀਤੇ ਆ ਅੰਡਰ US ਅੰਡਰ ਨਿਊ ਪੇਰੋਲ ਪਾਲਿਸੀ, ਜਿਹਨੂੰ ਜੋ ਕਾਂਗਰਸ ਆ ਉਹ ਬੰਦ ਕਰਨ ਦੀ ਸੋਚ ਰਹੀ ਹੈਗੀ ਆ। ਜਦੋਂ ਤੋਂ ਹੀ ਉਹਨਾਂ ਨੇ ਆਪਣਾ ਜਿਹੜਾ ਆਫਿਸ 2021 ਤੋਂ ਸੰਭਾਲਿਆ ਹੈਗਾ ਆ। ਕਹਿੰਦੇ ਵੀ ਇਹ ਇੱਕ ਬਹੁਤ ਵੱਡਾ ਨੰਬਰ ਆ। ਟੋਟਲ ਆਪਾਂ ਪਿਛਲੇ ਹਫ਼ਤਿਆਂ 'ਚ ਡਿਸਕਸ ਕਰਦੇ ਰਹੇ ਆ ਵੀ ਪਿਛਲੇ 2-3 ਸਾਲਾਂ ਦੇ ਵਿੱਚ 5 ਮਿਲੀਅਨ ਦੇ ਕਰੀਬ ਲੋਕ ਜਿਹੜੇ ਆ ਉਹ ਬਾਰਡਰ ਦੇ ਰਾਹੀਂ ਐਂਟਰ ਹੋਏ ਹੈਗੇ ਆ। ਹੁਣ ਈਵਨ ਅੱਜ ਇੱਕ ਨਿਊਯਾਰਕ ਟਾਈਮ ਨੇ ਬਹੁਤ ਵੱਡਾ ਆਰਟੀਕਲ ਛਾਪਿਆ, ਉਹਦੇ ਵਿੱਚ ਉਹਨੇ ਹੈਡਿੰਗ ਇਹ ਲਾਇਆ ਵੀ ਬਾਰਡਰ ਵਾਲ ਟੂ ਦਾ ਨਾਰਥ, ਰਿਪਬਲਿਕਨ ਵਾਂਟ ਟੂ ਡਿਸਕਸ। ਉਹ ਕਹਿੰਦੇ ਵੀ ਕੱਲਾ ਇਹ ਸਾਊਥ ਵਾਲੀ ਸਾਈਡ ਨਹੀਂ, ਮੈਕਸੀਕੋ ਵਾਲੀ ਸਾਈਡ ਨਹੀਂ, ਕੈਨੇਡਾ ਵਾਲੀ ਸਾਈਡ ਵੀ ਜਿਹੜੀ ਕੰਧ ਬਣਾਉਣੀ ਚਾਹੀਦੀ ਆ। ਜੇ ਤੁਹਾਨੂੰ ਯਾਦ ਹੋਊਗਾ, ਵਿਵੇਕ ਰਾਮਾਸਵਾਮੀ ਜੋ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਸੀ, ਹੁਣ ਤਾਂ ਸ਼ਰੇਆਮ ਹੀ ਕਿਹਾ ਸੀ ਵੀ 5500 ਲੰਮੀ ਜਿਹੜੀ ਕੰਧ ਆ ਇੱਧਰ ਬਣਾਉਣੀ ਚਾਹੀਦੀ ਹੈਗੀ ਆ। ਪਰ ਕਹਿੰਦੇ ਵੀ ਡੈਮੋਕ੍ਰੇਟ ਵੀ ਐਗਰੀ ਹੋ ਸਕਦੇ ਕੁਝ ਏਰੀਏ ਦੇ ਵਿੱਚ, ਜਿੱਥੋਂ ਸ਼ੱਕ ਪੈਂਦੀ ਆ ਵੀ ਇਸ ਏਰੀਏ ਤੋਂ ਜ਼ਿਆਦਾ ਲੋਕ ਕੈਨੇਡਾ ਤੋਂ USA ਵੱਲ ਐਂਟਰ ਹੁੰਦੇ ਹੈਗੇ ਆ। ਕਿਉਂਕਿ ਇਮੀਗ੍ਰੇਸ਼ਨ ਦੇ ਮੁੱਦੇ ਨੂੰ ਲੈ ਕੇ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੇ ਉੱਤੇ ਹੁਣ ਬਹੁਤ ਜ਼ਿਆਦਾ ਪ੍ਰੈਸ਼ਰ ਆ। ਕੱਲਾ ਜੋ ਰਿਪਬਲਿਕਨ ਵੱਲੋਂ ਨਹੀਂ, ਉਹਨਾਂ ਦੀ ਖੁਦ ਦੀ ਪਾਰਟੀ ਜਿਹੜੀ ਡੈਮੋਕ੍ਰੇਟ ਆ, ਉਹਨਾਂ ਦੇ ਕਈ ਜਿਹੜੇ ਗਵਰਨਰਸ ਆ ਸਟੇਟਾਂ ਦੇ, ਉਹਨਾਂ ਵੱਲੋਂ। ਜੀ ਬਿਲਕੁਲ। ਪ੍ਰੈਜ਼ੀਡੈਂਟ ਬਾਈਡਨ ਬੀਤੇ ਵੀਕਐਂਡ ਦੇ ਉੱਤੇ ਵੀ ਉਹਨਾਂ ਨੇ ਇਸ ਚੀਜ਼ ਦੀ ਗੱਲ ਕੀਤੀ ਸੀ ਵੀ ਬਾਰਡਰ ਦੇ ਉੱਤੇ ਡੀਲ ਜਿਹੜੀ ਉਹ ਜਲਦ ਬਣ ਸਕਦੀ ਆ, ਕਿਉਂਕਿ ਜਿਹੜੀ ਫੰਡਿੰਗ ਆ ਇਜ਼ਰਾਈਲ ਨੂੰ ਤੇ ਜਿਹੜੀ ਯੂਕਰੇਨ ਨੂੰ ਆ, ਉਹ ਸਿੱਧੀ ਜਿਹੜੀ ਆ ਟਾਈ ਹੋ ਚੁੱਕੀ ਆ ਇਸ ਮਾਮਲੇ ਦੇ ਨਾਲ। US ਦੀ ਜਿਹੜੀ ਬਾਰਡਰ ਸਿਚੁਏਸ਼ਨ ਆ ਉਸ ਨੂੰ ਲੈ ਕੇ, ਜਿੱਥੇ ਰਿਪਬਲਿਕਨਸ ਕਹਿ ਰਹੇ ਆ ਵੀ ਇਸ ਦੇ ਸਖਤ ਜਿਹੜੇ ਆ ਉਪਾਅ ਜਿਹੜੇ ਸਾਨੂੰ ਚਾਹੀਦੇ ਆ। ਜੇ ਤੁਸੀਂ ਚਾਹੁੰਦੇ ਆ ਵੀ ਉਸ ਮੁਲਕ ਨੂੰ ਫੰਡਿੰਗ ਘੱਲੀ ਜਾਵੇ ਤਾਂ ਪਹਿਲਾਂ ਬਾਰਡਰ ਵੱਲ ਨੂੰ ਵੀ ਜਿਹੜੀ ਉਹ ਨਜ਼ਰ ਬਣਾਈ ਜਾਵੇ। ਗਰੁੱਪ ਆਫ ਸੈਨੇਟਰਸ ਬਾਈਪਾਰਟੀਜ਼ਨ ਤਰੀਕੇ ਦੇ ਨਾਲ ਕਹਿੰਦੇ ਵੀ ਕੋਸ਼ਿਸ਼ਾਂ ਜਿਹੜੀਆਂ ਉਹ ਕਰ ਰਹੇ ਆ। ਹੋ ਸਕਦਾ ਆ ਵੀ ਇਸ ਦੇ ਵਿੱਚ ਕੋਈ ਫੈਸਲਾ ਆ ਉਹ ਆ ਜਾਵੇ। ਰੀਜ਼ਨ ਇਹੀ ਆ ਵੀ ਜੇ ਯੂਕਰੇਨ ਨੂੰ ਫੰਡਿੰਗ ਨਹੀਂ ਮਿਲਦੀ ਤਾਂ ਰੂਸ ਜਿਹੜਾ ਉੱਥੇ ਭਾਰੀ ਹੋ ਸਕਦਾ ਆ, ਤੇ ਨਾਲੇ ਇਲੈਕਸ਼ਨ ਈਅਰ ਦੇ ਵਿੱਚ ਹੁਣ ਜਿਹੜੀ ਆਪਣੇ ਆਪ ਨੂੰ ਸਖਤ ਰਵੱਈਏ ਦੇ ਤੌਰ ਦੇ ਉੱਤੇ ਵੀ ਦਿਖਾਉਣ ਦੀ ਕੋਸ਼ਿਸ਼ ਬਾਈਡਨ ਪ੍ਰਸ਼ਾਸਨ ਦੀ ਨਾਲ ਦੇ ਨਾਲ ਚੱਲ ਰਹੀ ਹੈਗੀ ਆ। ਸੋ ਲੈਟਸ ਸੀ ਕੀ ਬਣਦਾ ਆ, ਪਰ ਕਾਫੀ ਗੁੱਥਮ ਗੁੱਥਾ ਕੰਮ ਜਿਹੜਾ ਇਮੀਗ੍ਰੇਸ਼ਨ ਨੂੰ ਲੈ ਕੇ ਚੱਲ ਰਿਹਾ ਆ। ਨਾਰਥ ਡਕੋਟਾ ਦੇ ਜਿਹੜੇ ਗਵਰਨਰ ਬਰਗਮ ਆ, ਉਹ ਕਹਿੰਦੇ ਵੀ ਅਗਲੀ ਟਰਮ ਨਾਰਥ ਡਕੋਟਾ ਦੇ ਗਵਰਨਰ ਦੇ ਤੌਰ ਦੇ ਉੱਤੇ ਉਸ ਨੂੰ ਸੀਕ ਨਹੀਂ ਕਰਨਗੇ। ਪ੍ਰੈਜ਼ੀਡੈਂਸ਼ੀਅਲ ਕੈਂਪੇਨ ਵੀ ਇਹਨਾਂ ਨੇ ਜਿਹੜਾ ਉਹ ਚਲਾਇਆ ਸੀ, ਜਿਸ ਵਿੱਚ ਉਹਨਾਂ ਨੂੰ ਕਾਮਯਾਬੀ ਜਿਹੜੀ ਆ ਉਹ ਨਹੀਂ ਮਿਲੀ ਸੀਗੀ। ਸੋ ਉਹ ਆਲਰੇਡੀ ਜਿਹੜੇ ਉਹ ਫੋਲਡ ਪਹਿਲਾਂ ਹੀ ਜਿਹੜੇ ਉਹ ਕਰ ਗਏ ਸੀਗੇ। ਕਹਿੰਦੇ ਵੀ ਅਨਾਊਂਸਮੈਂਟ ਇਹਨਾਂ ਦੀ ਉਦੋਂ ਜਿਹੜੀ ਉਹ ਆਈ ਆ ਵੀ ਉਹਨਾਂ ਦਾ ਜਿਹੜਾ ਫੀਲਡ ਪ੍ਰੈਜ਼ੀਡੈਂਸ਼ੀਅਲ ਬਿਡ ਵੀ ਉਹ ਮੋਹਰੇ ਜਿਹੜਾ ਉਹ ਉਹਨਾਂ ਦੇ ਨਾਮ ਨੂੰ ਜਿਹੜਾ ਨੈਸ਼ਨਲ ਸਪੌਟਲਾਈਟ 'ਚ ਲੈ ਕੇ ਜਿਹੜਾ ਉਹ ਆਇਆ ਸੀਗਾ। 67 ਸਾਲਾ ਜਿਹੜੇ ਬਰਗਮ ਆ, ਉਹਨਾਂ ਨੇ ਜਿਹੜਾ ਇਹ ਐਲਾਨ ਕੀਤਾ, ਪਰ ਉਸ ਤੋਂ ਬਾਅਦ ਦੇ ਵਿੱਚ ਕੀ ਸਿਆਸਤ ਦੇ ਵਿੱਚ ਉਹ ਐਕਟਿਵ ਰਹਿਣਗੇ ਉਹਦੇ ਬਾਰੇ ਅਜੇ ਉਹਨਾਂ ਨੇ ਕੋਈ ਚਰਚਾ ਨਹੀਂ ਕੀਤੀ ਹੈਗੀ। ਜੀ। ਇਸੇ ਤਰ੍ਹਾਂ ਇੱਕ ਸਦਰਨ ਕੈਲੀਫੋਰਨੀਆ ਤੋਂ ਖਬਰ ਆ ਰਹੀ ਆ ਵੀ ਉੱਥੇ ਇੱਕ ਵੈਲ ਫਲਾਵਰ ਜੋ ਟਾਊਨ ਹੈਗਾ,
ਉੱਥੇ ਕਾਲੇ ਮੂਲ ਦੇ ਲੋਕਾਂ ਦਾ ਇੱਕ ਕੱਪੜਿਆਂ ਦਾ ਸਟੋਰ ਸੀ। ਉਹਦੇ ਵਿੱਚ ਰਾਤ ਨੂੰ 4:30 ਵਜੇ ਦੇ ਕਰੀਬ ਜਿਹੜੇ ਸਮੈਸ਼ ਐਂਡ ਗ੍ਰੈਬ ਵਾਲੇ ਚੋਰ ਆ, ਉਹਨਾਂ ਨੇ ਇੱਕ ਗਵਰਨਮੈਂਟ ਦੀ ਵਹੀਕਲ ਹੀ ਚੋਰੀ ਕਰਕੇ ਉਹਨਾਂ ਦੇ ਫਰੰਟ ਦੇ ਜਿਹੜੇ ਸ਼ੀਸ਼ੇ ਤੋੜ ਕੇ ਅੰਦਰ ਜਾ ਕੇ ਤੇ ਉਸ ਜਿਹੜਾ ਸਾਰਾ ਸਮਾਨ ਆ ਉਹ ਲੁੱਟ ਲਿਆ। 17,200 ਬਲਾਕ ਆਫ ਲੇਕਵੁੱਡ ਬੁਲੇਵਰਡ ਬੈਲਫਲਾਵਰ ਜੋ ਲਾਸ ਐਂਜਲਸ ਕਾਉਂਟੀ ਦੇ ਵਿੱਚ ਆਉਂਦਾ ਹੈਗਾ ਆ, ਉੱਥੇ ਇਹ ਜਿਹੜੀ ਲੁੱਟਮਾਰ ਕੀਤੀ ਹੈਗੀ ਆ। ਸੋ ਕੈਲੀਫੋਰਨੀਆ 'ਚ ਇੱਕ ਹੋਰ ਜ਼ਰੂਰ ਜਿੰਨੇ ਆਪਣੇ, ਕਿਉਂਕਿ ਪਹਿਲਾਂ ਆਪਾਂ ਲਿਕਰ ਸਟੋਰ ਦੀ ਖਬਰ ਕੀਤੀ ਸੀ, ਸਾਂਝੀ ਲਿਕਰ ਸਟੋਰ ਗੈਸ ਸਟੇਸ਼ਨ ਓਨਰਸ ਹੈਗੇ ਆ, ਉਹਨਾਂ ਲਈ ਬਹੁਤ ਹੀ ਚੇਤਾਵਨੀ ਵਾਲੀ ਗੱਲ ਆ ਵੀ ਖਾਸ ਕਰਕੇ ਸਿਗਰਟਸ ਨੂੰ ਲੈ ਕੇ ਜਦੋਂ ਤੁਸੀਂ ਕਿਤੇ ਹੋਲਸੇਲਰ ਤੋਂ ਬਾਈ ਕਰਦੇ ਆ ਜਾਂ ਕੋਸਕੋ ਤੋਂ ਲੈ ਕੇ ਜਾਂਦੇ ਆ ਤੇ ਤੁਹਾਨੂੰ ਲੋਕ ਜਿਹੜੇ ਇਹ ਚੋਰ ਆ ਫੋਲੋ ਕਰਨਾ ਸ਼ੁਰੂ ਕਰ ਦਿੰਦੇ ਆ। ਕਈ ਲੋਕਾਂ ਦੇ ਸੱਟਾਂ ਵੀ ਲੱਗੀਆਂ, ਲੁੱਟਮਾਰ ਤਾਂ ਜਿਹੜੀ ਹੋਈ ਹੈਗੀ ਆ। ਉਹ ਜਿਹੜਾ ਆ ਤੁਹਾਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਹੈਗਾ। ਇਸ ਟਾਈਮ ਦੇ ਉੱਤੇ ਇਹ ਜਿਹੜੇ ਚੋਰ ਹੈਗੇ ਆ ਉਹ ਉਹਨਾਂ ਹੀ ਹੋਲਸੇਲਰ ਦੇ ਜਿਹੜੇ ਵੇਅਰ ਹਾਊਸਸ ਆ ਉਹਨਾਂ ਦੇ ਲਾਗੇ ਖੜ ਜਾਂਦੇ ਆ ਤੇ ਉੱਥੋਂ ਤੁਹਾਨੂੰ ਫੋਲੋ ਕਰਦੇ ਆ, ਜਾਂ ਤਾਂ ਰਸਤੇ 'ਚ ਜਿੱਥੇ ਕਿਤੇ ਲਾਈਟ ਸਟਾਪ ਆਉਂਦਾ ਹੈਗਾ, ਰੈੱਡ ਲਾਈਟ ਆਉਂਦੀ, ਉੱਥੇ ਘੇਰ ਲੈਂਦੇ ਆ ਤੇ ਜਾਂ ਜਦੋਂ ਤੁਸੀਂ ਆਪਣੇ ਸਟੋਰ ਤੇ ਪਹੁੰਚਦੇ ਆ ਉੱਥੇ ਉਹ ਘੇਰ ਕੇ ਲੁੱਟ ਕੇ ਲੈ ਜਾਂਦੇ ਆ। ਜੀ, ਪ੍ਰੋਗਰਾਮ ਦਾ ਸਮਾਂ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ ਅਪਡੇਟ ਅਮਰੀਕਾ 'ਚ। ਉਸ ਤੋਂ ਪਹਿਲਾਂ ਦੱਸੇ ਇਸ ਤੋਂ ਅਗਲਾ ਪ੍ਰੋਗਰਾਮ ਮਸੂਦ ਮਲੀ ਹੋਣਾ ਦਾ ਜਿਹੜਾ ਆਵੇਗਾ। ਮੈਂ ਆਵਾਂਗਾ ਨਾਲ ਹਨੇਰੀਆਂ ਦੇ, ਫਿਰ 11:30 ਵਜੇ ਨਜ਼ਰੀਆ, 1 ਵਜੇ ਕੁਝ ਗੱਲਾਂ ਕੁਝ ਗੀਤ, 2:30 ਵਜੇ ਰਿਸ਼ਤੇ 3 ਤੋਂ 4 ਪੰਜਾਬੀ ਟੈਕ ਟਾਕ, ਟੈਕਨੋਲੋਜੀ ਦੇ ਨਾਲ ਸੰਬੰਧਿਤ ਗੱਲਬਾਤ ਜਿਹੜੀ ਉਹ ਹੋਊਗੀ। 4 ਤੋਂ 5:30 ਵਜੇ ਤੱਕ ਦੇਸੋਂ ਪ੍ਰਦੇਸ਼ ਤੇ 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ। 6 ਤੋਂ 8 ਗੁਰਬਾਣੀ ਦੇ ਸ਼ਾਮ ਦੇ ਦੀਵਾਨ। 8 ਵਜੇ ਤੋਂ ਬਾਅਦ ਦੇ ਵਿੱਚ ਪ੍ਰੋਗਰਾਮ ਖਬਰ ਤੇ ਨਜ਼ਰ ਦੀਪਕ ਸ਼ਰਮਾ ਚਨਾਰਥਲ ਹੋਣਾ ਦੇ ਨਾਲ ਜਿਹੜਾ ਪੇਸ਼ ਹੋਊਗਾ, ਤੇ ਫਿਰ ਉਸ ਤੋਂ ਉਪਰੰਤ ਪ੍ਰੋਗਰਾਮ 10 ਵਜੇ ਤੱਕ ਚੱਲੇਗਾ। ਕਦੀ ਤੇ ਹੱਸ ਬੋਲਵੇ, ਤੇ ਲਗਾਤਾਰ ਪ੍ਰੋਗਰਾਮ ਉਸ ਤੋਂ ਬਾਅਦ ਦੇ ਵਿੱਚ ਵੀ 24 ਘੰਟੇ 7 ਦਿਨ ਪੰਜਾਬੀ ਰੇਡੀਓ USA ਦੇ ਉੱਤੇ ਚੱਲਦੇ ਰਹਿੰਦੇ ਆ। ਹੁਣ ਲਈ ਨੇ ਜੀ ਇਜਾਜ਼ਤ, ਸਾਡੇ ਦੋਨੋਂ ਵੱਲੋਂ ਹੀ ਸਭ ਨੂੰ ਪਿਆਰ ਸਤਿਕਾਰ ਸੈਨਿਕ ਜੀ। ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।